ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੁਨੀਆ ਭਰ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਨਵੰਬਰ 2016 18 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਵਿਸ਼ੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟੇ 'ਚ ਸਾਨੂੰ ਬਹੁਤ ਸਾਰੇ ਪਰਸਨਲ ਮੈਸੇਜ ਲਿਖਤਾਂ ਰਾਹੀਂ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਉਸ ਬਾਰੇ ਸ਼ਲਾਘਾ ਵਾਲੇ ਔਰ ਤਾਰੀਫ ਦੇ ਸ਼ਬਦ ਕਹੇ। ਬਹੁਤਿਆਂ ਨੇ ਕਿਹਾ ਕਿ ਜੀ ਅਸੀਂ ਹੰਝੂਆਂ ਨਾਲ ਭਰੀਆਂ ਅੱਖਾਂ ਦੇ ਨਾਲ ਹੀ ਉਸ ਪ੍ਰੋਗਰਾਮ ਨੂੰ ਦੇਖਿਆ ਸੁਣਿਆ। ਮੈਂ ਸਮਝਦਾ ਵੀ ਇਹ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦੇ ਆਪਣੇ ਇਮਾਨਦਾਰ ਦਿਲੀ ਜਜ਼ਬੇ ਨੇ ਜੀ, ਕਿਉਂਕਿ ਹਰ ਇਮਾਨਦਾਰ ਇਨਸਾਨ ਸਿੱਖ ਤਾਂ ਇੱਕ ਸਾਡਾ ਕੌਮ ਦੇ ਨਾਤੇ ਜੋ ਸਾਡੀ ਕੌਮ ਨਾਲ ਵਾਪਰਿਆ ਅਸੀਂ ਤਾਂ ਉਸ ਦਰਦ ਨੂੰ ਮਹਿਸੂਸ ਕਰਦੇ ਹਾਂ, ਕਰਦੇ ਰਹਾਂਗੇ। ਪਰ ਜਿਹੜੇ ਦੂਸਰੇ ਵੀਰ ਭੈਣਾਂ ਵੀ ਨੇ, ਬਹੁਤ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਮੂਲ ਦੇ ਭੈਣਾਂ ਭਰਾਵਾਂ ਨੇ ਵੀ ਸਾਡੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜੀ। ਪਰ ਮੈਂ ਸਮਝਦਾ ਵੀ ਇਸ ਦਾ ਜਿੱਥੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਜਿਵੇਂ ਭਾਈ ਬੇਅੰਤ ਸਿੰਘ ਦੇ ਫੁੱਫੜ ਜੀ ਕੇਰ ਸਿੰਘ ਹੋਰਾਂ ਨੇ ਜਦੋਂ ਸ਼ਹੀਦ ਬੇਅੰਤ ਸਿੰਘ ਗੁਰਦੁਆਰਾ ਮੋਤੀ ਬਾਗ 'ਚ ਸਾਰੇ ਉਸ ਜੂਨ 84 ਦੇ ਸਾਕੇ ਨੂੰ ਸੁਣਦਿਆਂ ਰਾਗੀ ਸਿੰਘਾਂ ਤੋਂ ਭਾਵਕ ਹੋ ਕੇ ਰੋ ਰਹੇ ਸਨ ਜ਼ਾਰੋ-ਜ਼ਾਰ ਅੱਖਾਂ ਦੇ ਨਾਲ, ਤੇ ਉਹਨਾਂ ਨੇ ਕੋਲੋਂ ਕਿਹਾ ਸੀ ਕਿ ਸਿਰਫ ਰੋਣ ਨਾਲ ਗੱਲ ਨਹੀਂ ਬਣਨੀ, ਜੇ ਕੁਛ ਕਰਨਾ ਹੈ ਤੇ ਬਦਲਾ ਲਓ, ਕੁਛ ਕਰਕੇ ਵਿਖਾਓ ਜੀ। ਸੋ ਮੈਂ ਸਮਝਦਾ ਵੀ ਇਹ ਟ੍ਰੈਜਡੀ ਹੈ, ਇਹ ਸਾਨੂੰ ਕਦੇ ਨਾ ਭੁੱਲਣ ਵਾਲੀ ਨਸਲਕੁਸ਼ੀ ਹੈ। ਪਰ ਜਦੋਂ ਤੱਕ ਅਸੀਂ ਇਸ ਦਾ ਜਵਾਬ ਨਹੀਂ ਦਿੰਦੇ, ਜਦੋਂ ਤੱਕ ਅਸੀਂ ਇਸ ਦਾ ਹੱਕ ਨਹੀਂ ਲੈਂਦੇ, ਔਰ ਇਸ ਦਾ ਤੁਸੀਂ ਕਿਸੇ ਪਾਸਿਓਂ ਗੱਲ ਨੂੰ ਘੁਮਾ ਕੇ ਦੇਖ ਲਓ, ਖੱਬਿਓਂ ਸੱਜਿਓਂ ਉੱਪਰੋਂ ਥੱਲਿਓਂ ਕਿਸੇ ਪਾਸਿਓਂ ਵੀ, ਅਲਟੀਮੇਟਲੀ ਇਸ ਦਾ ਹੱਲ ਜੇ ਕੋਈ ਹੈ ਤਾਂ ਉਹ ਸਾਡਾ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੈ ਔਰ ਉਹ ਖਾਲਿਸਤਾਨ ਦੀ ਗੱਲ ਦੇ ਨਾਲ ਜੁੜਿਆ ਹੋਇਆ। ਇਸ ਤੋਂ ਬਿਨਾਂ ਉਸ ਧਰਤੀ ਦੇ ਉੱਤੇ ਨਾ ਸਾਡੇ ਲਈ ਇੱਜ਼ਤ ਹੋਏਗੀ, ਨਾ ਵਕਾਰ ਹੋਏਗਾ, ਨਾ ਇਨਸਾਫ ਹੋਏਗਾ, ਨਾ ਹੀ ਸਾਡੀਆਂ ਜਿਹੜੀਆਂ ਭਵਿੱਖ ਦੀਆਂ ਪੀੜ੍ਹੀਆਂ ਨੇ, ਸਾਡੀਆਂ ਜਨਰੇਸ਼ਨਸ ਨੇ ਆਉਣ ਵਾਲੀਆਂ, ਉਹ ਆਪਣੇ ਧਰਮ ਨਾਲ ਜੁੜੀਆਂ ਰਹਿ ਸਕਣਗੀਆਂ ਜਾਂ ਮਹਿਫੂਜ਼ ਹੋਣਗੀਆਂ। ਸੋ ਅਸੀਂ ਜਿੱਥੇ ਇਹ ਸਾਰਾ ਹੀ ਹਫਤਾ ਉਹਨਾਂ ਨਵੰਬਰ 84 ਦੇ ਨਸਲਕੁਸ਼ੀ ਦਾ ਸ਼ਿਕਾਰ ਵੀਰਾਂ ਭੈਣਾਂ ਦੇ ਨਾਂ ਜਿਹੜਾ ਉਹ ਕਰਦੇ ਉੱਥੇ ਜਿਹੜੀਆਂ ਡਿਵੈਲਪਮੈਂਟਸ ਨਾਲ ਦੀ ਨਾਲ ਚੱਲ ਰਹੀਆਂ, ਕਿਉਂਕਿ ਕੱਲ੍ਹ 1 ਨਵੰਬਰ ਦਾ ਦਿਨ ਔਰ ਇਹ ਵੀ ਸ਼ਾਇਦ ਹਾਲਾਂਕਿ ਕੋਈ ਨਿਊਮੈਰੋਲੋਜੀ ਨਾਲ ਚੀਜ਼ਾਂ ਜੁੜੀਆਂ ਹੋਈਆਂ ਨਹੀਂ ਹੁੰਦੀਆਂ, ਪਰ ਕੁਝ ਚੀਜ਼ਾਂ ਦੇ ਨਾਲ ਉਹ ਗੱਲ ਜੇ ਅਸੀਂ 1 ਨਵੰਬਰ 1956 ਦੇਖਦੇ ਤੇ ਫਿਰ ਇਹ ਉਹ ਦਿਨ ਸੀ ਜਿਸ ਦਿਨ ਨਹਿਰੂ ਐਂਡ ਕੰਪਨੀ ਨੇ, ਕਿਉਂਕਿ 47 ਤੋਂ ਬਾਅਦ ਜਿਹੜਾ ਪੰਜਾਬ ਸੀ ਜ਼ਾਹਰ ਹੈ 2 ਹਿੱਸਿਆਂ 'ਚ ਲਹਿੰਦਾ ਤੇ ਚੜ੍ਹਦਾ ਪੰਜਾਬ ਬਣਿਆ, ਪਰ ਕੁਝ ਸਟੇਟਾਂ ਜਿਹੜੀਆਂ ਸੀ, ਜਿਹੜੀਆਂ ਆਜ਼ਾਦ ਸਟੇਟਾਂ ਸੀ, ਉਹਨਾਂ ਨੇ ਉਹਦੇ 'ਚ ਸਭ ਤੋਂ ਵੱਡਾ ਗਦਾਰ ਇਹਦਾ ਅਮਰਿੰਦਰ ਸਿੰਘ ਦਾ ਪਿਓ ਸੀ ਯਾਦਵਿੰਦਰ ਸਿੰਘ ਜੀ, ਜਿਹੜਾ ਚਾਂਸਲਰ ਸੀ ਚੈਂਬਰ ਆਫ ਪ੍ਰਿੰਸਿਸ ਦਾ, ਜਿਹਨੇ ਸਭ ਤੋਂ ਪਹਿਲਾਂ ਪਟਿਆਲਾ ਸਟੇਟ ਦਾ ਇਲਹਾਕ ਜਿਹੜਾ ਹੈ ਉਹ ਇੰਡੀਅਨ ਯੂਨੀਅਨ ਨਾਲ ਕੀਤਾ ਸੀ। ਪਰ ਕਿਉਂਕਿ ਉਹਨਾਂ ਸਟੇਟਾਂ ਨੂੰ ਸਿੱਧੇ ਤੌਰ 'ਤੇ ਪੰਜਾਬ ਦਾ ਹਿੱਸਾ ਨਹੀਂ ਸੀ ਬਣਾਇਆ ਗਿਆ ਤੇ 6-7 ਜਿਹੜੀਆਂ ਰਿਆਸਤਾਂ ਸਨ ਜਿਨ੍ਹਾਂ ਦੇ ਵਿੱਚ ਪਟਿਆਲਾ, ਜੀਂਦ, ਕਪੂਰਥਲਾ, ਫਰੀਦਕੋਟ, ਮਲੇਰਕੋਟਲਾ, ਕਲਸੀਆਂ, ਇੱਕ ਹੋਰ ਹੈ 7 ਦੇ ਕਰੀਬ ਸਨ, ਇਹਨਾਂ ਨੂੰ ਮਿਲਾ ਕੇ ਇੱਕ ਵੱਖਰਾ ਸੂਬਾ ਬਣਾਇਆ ਗਿਆ ਸੀ ਜਿਸ ਦਾ ਨਾਂ ਰੱਖਿਆ ਗਿਆ ਸੀ ਪੈਪਸੂ, ਜਿਸ ਦਾ ਸੀ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ, ਕੁਛ ਇਸ ਕਿਸਮ ਦਾ ਉਹਦਾ ਬਣਦਾ ਸੀ। ਸੋ ਇਸ ਪੈਪਸੂ ਦੇ ਵਿੱਚ ਜਿਹੜੀ ਸਿੱਖਾਂ ਦੀ ਮੈਜੋਰਿਟੀ ਸੀ, ਸਿੱਖ ਲਗਭਗ 53-54% ਸਨ ਹੁਣ। ਔਰ ਪਹਿਲੀ ਹਕੂਮਤ ਜਦੋਂ 47 ਤੋਂ ਬਾਅਦ ਚੋਣਾਂ ਹੋਈਆਂ ਔਰ ਦੂਸਰਾ ਜਿਹੜਾ ਉਸ ਪੈਪਸੂ ਦੇ ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਰਾਜ ਪ੍ਰਮੁੱਖ ਸੀ, ਗਵਰਨਰ ਦੇ ਲਈ ਸ਼ਬਦ ਰਾਜ ਪ੍ਰਮੁੱਖ ਸੀ ਤੇ ਜਿਹੜਾ ਡਿਪਟੀ ਸੀ ਉਹ ਕਪੂਰਥਲੇ ਦਾ ਮਹਾਰਾਜਾ ਸੀ। ਔਰ ਜਦੋਂ ਪੈਪਸੂ ਦੇ ਵਿੱਚ ਪਹਿਲੀਆਂ ਚੋਣਾਂ ਹੋਈਆਂ ਤੇ ਉਹਦੇ 'ਚ ਅਕਾਲੀਆਂ ਦੀ ਸਰਕਾਰ ਬਣੀ, ਗਿਆਨ ਸਿੰਘ ਰਾੜੇਵਾਲਾ ਜਿਹੜਾ ਉਸ ਵੇਲੇ ਮੁੱਖ ਮੰਤਰੀ ਬਣਿਆ ਸੀ। ਔਰ ਨਹਿਰੂ ਉਹਨਾਂ ਜ਼ਮਾਨਿਆਂ 'ਚ, ਕਿਉਂਕਿ ਨਹਿਰੂ ਦਾ ਰਾਜ ਸੀ, ਉਹ ਸਮਝਦੇ ਸੀ ਵੀ ਸਾਰਾ ਮੈਂ ਤਾਂ ਬਾਦਸ਼ਾਹ ਹੈ
ਜੀ। ਔਰ ਉਹ ਫਤਿਹਗੜ੍ਹ ਸਾਹਿਬ ਆਇਆ ਸ਼ਹੀਦੀ ਜੋੜ ਮੇਲੇ ਦੇ ਮੌਕੇ ਤੇ, ਔਰ ਉਦੋਂ ਸਿੱਖਾਂ ਨੂੰ ਪੂਰਾ ਗੁੱਸਾ ਵੀ ਸੀ 47 ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਸਾਰੇ ਦਾ ਕਿ ਭਾਈ ਇਹ ਕਿਵੇਂ ਮੁੱਕਰ ਰਹੇ ਨੇ ਔਰ ਅੱਜ ਸਾਨੂੰ ਜਰਾਇਮ ਪੇਸ਼ਾ ਕਬੀਲਾ ਬਣਾਇਆ ਹੋਇਆ। ਤੇ ਨਹਿਰੂ ਜਦੋਂ ਫਤਿਹਗੜ੍ਹ ਸਾਹਿਬ ਖਲੋ ਕੇ ਬੋਲਣ ਲੱਗਾ ਗੁਰਦੁਆਰੇ ਦੀ ਸਟੇਜ ਤੋਂ, ਤੇ 3-4 ਸਿੱਖ ਨੌਜਵਾਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀ ਉਹਨਾਂ ਨੇ ਜਾ ਕੇ ਉਹਦੇ ਮੂੰਹ ਅੱਗੋਂ ਮਾਈਕ ਖੋਰਿਆ। ਹੁਣ ਨਹਿਰੂ ਜਿਹਦੀ ਰਿਟ ਚੱਲਦੀ ਸੀ ਉਹ ਇਸ ਇਨਸਲਟ ਨੂੰ ਕਦੇ ਨਹੀਂ ਭੁੱਲਿਆ ਔਰ ਉਹਨੇ ਸਬਕ ਸਿਖਾਉਣ ਦਾ ਫੈਸਲਾ ਕੀਤਾ। ਸੋ 1 ਨਵੰਬਰ 1956 ਨੂੰ ਪੈਪਸੂ ਸਟੇਟ ਨੂੰ ਤੋੜ ਕੇ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਗਿਆ ਔਰ ਨਤੀਜੇ ਦੇ ਤੌਰ ਤੇ ਇਹ ਹੋਇਆ ਕਿ ਪੈਪਸੂ ਦੇ ਵਿੱਚ ਸਿੱਖ ਮੈਜੋਰਟੀ 'ਚ ਸੀ, ਪਰ ਕਿਉਂਕਿ ਜਿਹੜੇ ਲਹਿੰਦੇ ਪੰਜਾਬ 'ਚੋਂ ਹਿੰਦੂ ਆਏ, ਨਹਿਰੂ ਨੇ ਯਕੀਨੀ ਬਣਾਇਆ ਵੀ ਸਿੱਖਾਂ ਨੂੰ ਸਕੈਟਰ ਕਰ ਦਿੱਤਾ ਸਾਰੇ ਇੰਡੀਆ 'ਚ ਤਾਂ ਕਿ ਇੱਕ ਥਾਂ ਇਕੱਠੇ ਹੋ ਕੇ ਸਿੱਖ ਮੈਜੋਰਟੀ ਨਾ ਪ੍ਰੋਵਿੰਸ ਬਣ ਜਾਏ। ਉੱਥੇ ਬਹੁਤ ਸਾਰੇ ਹਿੰਦੂ ਜਿਹੜੇ ਲਹਿੰਦੇ ਪੰਜਾਬ 'ਚੋਂ ਆਏ, ਬਹਾਵਲਪੁਰ 'ਚੋਂ ਆਏ, ਜਿਵੇਂ ਪਟਿਆਲੇ, ਜੇ ਪਟਿਆਲੇ ਦੇ ਰਾਜੇ ਯਾਦਵਿੰਦਰ ਨੇ ਪੋਠੋਹਾਰ ਔਰ ਦੂਸਰੇ ਰੀਜਨ ਦੇ ਜਿਹੜੇ ਰਿਫਿਊਜੀ ਸੀ ਉਹਨਾਂ ਨੂੰ ਪਟਿਆਲਾ ਸੈਟਲ ਹੋਣ ਦਿੱਤਾ ਤੇ ਪਟੇਲ ਨੇ ਦੇਖਿਆ ਵੀ ਇਹ ਤਾਂ ਸਿੱਖ ਮੈਜੋਰਟੀ ਬਣ ਰਿਹਾ, ਉਹਨਾਂ ਨੇ ਬਹਾਵਲਪੁਰੀ ਹੈ ਜਿਹੜੇ 99% ਹਿੰਦੂ ਨੇ ਉਹ ਲਿਆ ਕੇ ਵੀ ਜਿਹੜੇ ਨੇ ਪਟਿਆਲਾ ਸਟੇਟ ਦੇ ਵਿੱਚ ਉਹਨੇ ਪਟੇਲ ਨੇ ਕਿਹਾ ਇਹਨੂੰ ਕਿ ਜੀ ਇਹਨਾਂ ਨੂੰ ਵਸਾਓ। ਸੋ ਕੁੱਲ ਮਿਲਾ ਕੇ ਜਦੋਂ ਪੈਪਸੂ ਤੋੜ ਕੇ ਪੰਜਾਬ ਦੇ ਵਿੱਚ ਮਰਜ ਕੀਤਾ ਗਿਆ, ਪੰਜਾਬ 'ਚ ਸਿੱਖਾਂ ਦੀ ਆਬਾਦੀ ਜਿਹੜੀ ਉਸ ਵੇਲੇ, ਕਿਉਂਕਿ ਹਰਿਆਣਾ ਹਿਮਾਚਲ ਸਾਰੀ 33-34% ਰਹਿ ਗਏ। ਸੋ ਜ਼ਾਹਰ ਹੈ ਕਿ ਪਹਿਲੀ ਡਿਸਕ੍ਰਿਮੀਨੇਸ਼ਨ ਅਦਰ ਦੈਨ ਕਿ ਜੋ ਅਸੀਂ ਕਹਾਣੀ ਸੁਣਾਉਂਦੇ ਹਾਂ ਕਿ 47 ਤੋਂ 84 ਤੱਕ 37 ਸਾਲ ਸਾਡੇ ਨਾਲ ਕੀ ਹੋਇਆ ਜੀ। ਦੂਸਰਾ ਜਿਹੜਾ ਅੱਜ ਦਾ ਦਿਨ 1 ਨਵੰਬਰ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ 1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਜਿਹੜਾ ਅੱਜ ਦਾ ਪੰਜਾਬੀ ਸੂਬਾ ਹੈ, ਡਿਵਾਈਡ ਆਫ ਇਟਸ ਕੈਪੀਟਲ, ਜਿਹਦੀ ਰਾਜਧਾਨੀ ਬਾਹਰ ਹੈ, ਪੰਜਾਬੀ ਬੋਲਦੇ ਇਲਾਕੇ ਬਾਹਰ ਨੇ, ਪਾਣੀਆਂ ਦੇ ਉੱਤੇ, ਭਾਖੜੇ ਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਕੰਟਰੋਲ ਕੀਤਾ ਹੋਇਆ। ਸੋ ਇਹ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਜਿਹੜੀ ਹੈ, ਜਿਸ ਚੋਂ ਹਰਿਆਣਾ ਬਣਾ ਦਿੱਤਾ ਗਿਆ ਹੈ, ਹਿਮਾਚਲ ਇਲਾਕਾ ਵਾਈਜ਼ ਦੋਨਾਂ ਤੋਂ ਵੱਡਾ ਹੈ। ਸੋ ਇਹ ਪੰਜਾਬ ਨੂੰ, ਜਿਸ ਬਾਰੇ ਜਦੋਂ ਪੰਜਾਬੀ ਸੂਬਾ ਬਣਾਉਣ ਦਾ ਇੱਕ ਲੰਬੀ ਹਿਸਟਰੀ ਹੈ ਔਰ ਅੱਜ ਅਸੀਂ ਪਹਿਲਾ ਓਪਨਿੰਗ ਸੈਗਮੈਂਟ ਸਾਡਾ ਕਿਉਂਕਿ 50th ਐਨੀਵਰਸਰੀ ਨੂੰ ਲੈ ਕੇ ਸੈਲੀਬ੍ਰੇਸ਼ਨ ਚੱਲ ਰਹੀਆਂ ਹਰਿਆਣੇ ਦੇ ਵਿੱਚ ਬੜੇ ਵੱਡੇ ਪੈਮਾਨੇ ਤੇ ਹੋਇਆ, ਮੋਦੀ ਵੀ ਆਇਆ ਔਰ ਖੱਟੜ ਔਰ ਸਭ ਕ੍ਰੈਡਿਟ ਲੈ ਰਹੇ ਨੇ ਕਿ ਦੇਖੋ ਅਸੀਂ ਕਿੰਨੇ ਅੰਡਰ ਡਿਵੈਲਪਡ ਸੀ ਜਦੋਂ ਪੰਜਾਬ 'ਚ ਸੀ, ਅੱਜ ਹਰਿਆਣਾ ਇਕਨੋਮੀ ਵਾਈਜ਼, ਇੰਡਸਟਰੀ ਵਾਈਜ਼ ਕਿੱਥੇ ਦਾ ਕਿੱਥੇ ਪਹੁੰਚ ਗਿਆ। ਔਰ ਈਵਨ ਟ੍ਰਿਬਿਊਨ ਦਾ ਅੱਜ ਦਾ ਐਡੀਟੋਰੀਅਲ ਹੈ ਕਿ ਇਨ 50 ਇਅਰਸ, ਕਿਉਂਕਿ 50 ਸਾਲਾ ਸੈਲੀਬ੍ਰੇਸ਼ਨਸ ਵੀ ਨੇ, ਉਹਨੇ ਕਿਹਾ ਕਿ ਵੀ ਹਰਿਆਣਾ ਮੂਵਸ ਫਾਰਵਰਡ, ਪੰਜਾਬ ਮੂਵਸ ਬੈਕਵਰਡਸ। ਹੁਣ ਇੱਕ ਪਾਸੇ ਹਰਿਆਣੇ ਦੇ ਵਿੱਚ ਤਾਂ ਬੈਠ ਕੇ ਉਹ ਫਿਊਚਰ ਦੀਆਂ ਗੱਲਾਂ ਔਰ ਕਿਵੇਂ ਉਹਨੂੰ ਕਰਨਾ, ਤੇ ਪੰਜਾਬ ਦੇ ਵਿੱਚ ਜਿਹੜਾ ਸਟੇਟ ਲੈਵਲ ਫੰਕਸ਼ਨ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਆਰਗੇਨਾਈਜ਼ ਕੀਤਾ ਬਾਦਲ ਨੇ, ਅਰੁਣ ਜੇਤਲੀ ਨੂੰ ਔਰ ਰਾਜਨਾਥ ਸਿੰਘ ਨੂੰ ਸੱਦਿਆ, ਉਹ ਆਪ ਇਹਨਾਂ ਦੇ ਨੀਲੀਆਂ ਪੱਗਾਂ ਬੰਨੇ, ਉਹਨਾਂ ਨੂੰ ਗੂੜੀਆਂ ਕੇਸਰੀ ਬਣਵਾ ਕੇ ਜਿਹੜਾ ਉਹ ਸਟੇਜ ਤੇ ਬਿਠਾਇਆ ਹੋਇਆ। ਔਰ ਫਿਰ ਜਿਹੜੀ ਉੱਥੇ ਮੋਮੋ ਠੱਗਣਾ ਇੱਕ ਸ਼ਬਦ ਪੰਜਾਬੀ ਦਾ, ਅੰਗਰੇਜ਼ੀ 'ਚ ਤਾਂ ਪਤਾ ਨਹੀਂ ਇਹਦੇ ਲਈ ਕੋਈ ਤੁਸੀਂ ਕੀ ਕਹੋਗੇ, ਕੋਈ ਐਪਰੋਪ੍ਰੀਏਟ ਸ਼ਬਦ ਨਹੀਂ ਹੈ ਜੀ। ਉੱਥੇ ਜਿਵੇਂ ਮੋਮੋ ਠੱਗਣੇ ਅੰਦਾਜ਼ ਦੇ ਵਿੱਚ ਬਾਦਲ ਪਿਓ ਪੁੱਤਰ ਨੇ ਡਰਾਮੇਬਾਜ਼ੀ ਕੀਤੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਪਹਿਲੀ ਵਾਰ ਤਾਂ ਨਹੀਂ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਜਾਂ ਸਰਕਾਰ ਦਿੱਲੀ ਦੇ ਵਿੱਚ ਬਣੀ ਹੈ ਜਾਂ ਅਕਾਲੀ ਪਹਿਲੀ ਵਾਰ ਆਏ ਨੇ। ਜਦੋਂ ਵਾਜਪਾਈ ਦੀ ਸਰਕਾਰ 13 ਦਿਨ ਲਈ ਇੱਕ ਵਾਰੀ ਬਣੀ ਸੀ, ਇੱਕ ਵਾਰੀ 13 ਮਹੀਨੇ ਬਣੀ ਚੱਲੀ, ਇੱਕ ਵਾਰੀ 5 ਸਾਲ ਚੱਲੀ, ਉਦੋਂ ਵੀ ਅਕਾਲੀ ਜਿਹੜੇ ਨੇ ਉਹਦਾ ਹਿੱਸਾ ਸੀ ਵਾਜਪਾਈ ਸਰਕਾਰ ਦਾ। ਹੁਣ ਪੂਰੇ 5 ਸਾਲ ਬਾਦਲ ਨੇ ਕੀਤੇ ਨੇ, ਉਹਦੇ ਚ 2014 ਤੋਂ ਪਿਛਲੇ ਲਗਭਗ 2.5 ਸਾਲ ਤੋਂ ਮੋਦੀ ਸਰਕਾਰ ਦਾ ਹਿੱਸਾ ਸੀ। ਹੁਣ ਜਿਹੜੇ ਇਸ਼ੂ ਬਾਦਲ ਮੋਮੋ ਠੱਗਣਾ ਅੰਦਾਜ਼ ਇਹ ਹੈ ਕਿ ਫਰਵਰੀ ਦੀਆਂ ਚੋਣਾਂ ਸਾਹਮਣੇ ਨੇ ਔਰ ਇਸ ਨੂੰ ਮੱਦੇਨਜ਼ਰ ਰੱਖਦੇ ਆ ਇਹ ਡਰਾਮੇਬਾਜ਼ੀਆਂ ਕਿ ਜੀ ਦੇਖ ਲਓ ਜੀ ਮੈਨੂੰ ਨਹੀਂ ਤਾਂ ਲੋਕ ਤਾਨੇ ਮਾਰਨਗੇ, ਬਾਦਲ ਕਹਿ ਰਿਹਾ ਮੈਨੂੰ ਤਾਨੇ ਮਾਰਨਗੇ ਕਿ ਜੀ ਕੋਈ ਕਾਂਗਰਸ ਨੇ ਤਾਂ ਸਾਡੇ ਨਾਲ ਹਮੇਸ਼ਾ ਵਿਤਕਰਾ ਕੀਤਾ, ਹੁਣ ਸਾਡਾ ਪਾਣੀਆਂ ਤੇ ਸਾਡੀ ਰਾਜਧਾਨੀ ਪੰਜਾਬ, ਔਰ 5 ਸਾਲ ਨਾ ਇਹ ਬੋਲਿਆ ਨਾ ਕੋਈ ਸੀਰੀਅਸ, ਸਿਰਫ ਜਿਹਨੂੰ ਕਹਿੰਦੇ ਨੇ ਕਿ ਥੁੱਕੀ ਵੜੇ ਪਕਾਣਾ ਔਰ ਇਹ ਦਿਖਾਉਣ ਲਈ ਹੈ ਲੋਕਾਂ ਨੂੰ ਕਿ ਦੇਖੋ ਜੀ ਮੈਂ ਤਾਂ ਉਹਨਾਂ ਦੇ ਸਾਹਮਣੇ, ਉਹ ਵੀ ਮੋਮੋ ਠੱਗਣਾ ਜਦੋਂ ਇਹ ਗੱਲਾਂ ਕਰ ਰਿਹਾ ਤੇ ਉਹ ਵੀ ਮਿਸਰੇ ਬਣ ਕੇ ਸੁਣ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਪਿਓ ਪੁੱਤਰ ਦੀਆਂ ਫਾਈਲਾਂ ਰੱਖੀਆਂ, ਸਾਨੂੰ ਵੀ ਪਤਾ ਹੈ ਵੀ ਤੁਸੀਂ ਸਾਡੀ ਜਿਹੜੀ ਹੈ ਉਹ ਖੂਹ ਦੇ ਡੱਡੂ, ਉਹ ਤੁਸੀਂ ਕਿਤੇ ਨਹੀਂ ਨਿਕਲ ਸਕਣਾ, ਤੁਸੀਂ ਇੰਨਾ ਲੁੱਟ ਕੇ ਖਾਦਾ ਹੈ ਪੰਜਾਬ ਨੂੰ ਕਿ ਤੁਹਾਡੇ ਤੁਸੀਂ ਕਿੱਥੋਂ ਹਿੰਮਤ ਰੱਖਦੇ ਹੋ ਕਿ ਤੁਸੀਂ ਸਾਡੇ ਖਿਲਾਫ ਖਲੋ ਸਕੋ। ਸੋ ਇੱਕ ਪਾਸੇ ਡਰਾਮੇਬਾਜ਼ੀਆਂ ਚੱਲ ਰਹੀਆਂ, ਪਰ ਮੈਂ ਸਮਝਦਾ ਵੀ ਫਿਰ ਵੀ ਇਹਦੇ ਬਾਵਜੂਦ ਕਿ 50 ਸਾਲ 'ਚ
ਹਰਿਆਣਾ ਜਾਂ ਹਿਮਾਚਲ ਨੂੰ ਸੈਂਟਰ ਨੇ ਕਿਵੇਂ ਐਕਸਟਰਾ ਕੋਈ ਇੰਡਸਟਰੀਅਲ ਪੈਕੇਜ ਦੇ ਕੇ, ਕੋਈ ਦੂਜਾ ਪੰਜਾਬ ਦੀ ਇੰਡਸਟਰੀ ਵੀ, ਕੋਈ ਪਰਵਾਣੂ ਲੈ ਗਏ, ਕੋਈ ਸੋਲਨ ਲੈ ਗਏ, ਕੋਈ ਕਸੌਲੀ ਲੈ ਗਏ, ਔਰ ਐਕਸਟਰਾ ਫੰਡਸ ਦੇ ਨਾਲ ਉਹਨੂੰ ਖੜਾ ਕੀਤਾ। ਹਰਿਆਣੇ ਦੇ 2-3 ਜ਼ਿਲ੍ਹੇ ਕੈਪੀਟਲ ਰੀਜਨ ਯੋਜਨਾ ਦੇ ਥੱਲੇ ਲਿਆ ਕੇ ਇਹ ਜਿਹੜੇ ਸਾਰੇ ਫਰੀਦਾਬਾਦ ਤੋਂ ਲੈ ਕੇ ਗੁੜਗਾਉਂ, ਇਹ ਸਾਰੇ ਜਿਹੜੇ ਨੇ ਇਹ ਕਿਤੇ ਦੇ ਕਿਤੇ ਪਹੁੰਚ ਗਏ। ਔਰ ਪੰਜਾਬ ਦਾ ਪਾਣੀ ਜਿਹੜਾ ਪਹਿਲਾਂ ਹੀ ਲੁੱਟਿਆ ਹੋਇਆ ਸੀ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਹੀ 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਦੇ ਰਹੇ ਸੀ, ਉਹਦਾ ਇੱਕ ਵੱਡਾ ਹਿੱਸਾ ਜਿਹੜਾ 3.5 ਮਿਲੀਅਨ ਏਕੜ ਫੁੱਟ ਹਰਿਆਣੇ ਨੂੰ ਦੇ ਕੇ, ਔਰ ਜਿਹੜੀ ਮੁੱਖ ਦਰਿਆ ਉੱਥੋਂ ਲੰਘਦਾ ਜਮਨਾ ਹਰਿਆਣੇ ਚੋਂ, ਉਹਦੇ ਸਾਰੇ ਪਾਣੀ ਦੇ ਉੱਤੇ ਹੀ ਕੰਟਰੋਲ ਹੈ ਉਹਨਾਂ ਦਾ। ਸੋ ਕੁੱਲ ਮਿਲਾ ਕੇ ਇਸ ਲੁੱਟ ਦਾ ਨਤੀਜਾ, ਔਰ ਪੰਜਾਬ 'ਚ ਜੋ ਕੁਛ ਇਹਨਾਂ ਨੇ 66 ਤੋਂ ਬਾਅਦ ਕੀਤਾ, ਕਿਸ ਅੰਦਾਜ਼ ਦੇ ਵਿੱਚ ਈਵਨ ਜਿਹੜੀਆਂ ਐਜੀਟੇਸ਼ਨ ਸ਼ੁਰੂ ਹੋਈਆਂ ਉਹਨਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਅਸੀਂ ਜ਼ਿਕਰ ਕਰਾਂਗੇ ਥੋੜਾ ਜਿਹਾ। ਮੈਂ ਪੰਜਾਬੀ ਮਾਂ ਬੋਲੀ ਬਾਰੇ, ਮਾਦਰੀ ਜ਼ਬਾਨ ਬਾਰੇ ਗੱਲ ਪਹਿਲਾਂ ਕਰਨਾ ਚਾਹਾਂਗਾ, ਫਿਰ ਇਸ ਦੀ ਬਰੀਫ ਹਿਸਟਰੀ ਮੈਂ ਲੇਆਊਟ ਕਰਾਂਗਾ, ਕਿਉਂਕਿ ਸਾਡੇ ਉਹ ਭਰਾ ਭੈਣਾਂ ਜਿਹੜੇ ਕਿ ਇਸ ਸਾਰੇ ਤੋਂ ਵਾਕਿਫ ਨਹੀਂ ਨੇ ਕਿ ਇਹ ਸਟਰਗਲ ਵੀ ਆਪਣੀ ਮਾਦਰੀ ਜ਼ਬਾਨ ਨੂੰ, ਆਪਣੀ ਮਾਂ ਬੋਲੀ ਨੂੰ ਰਾਜ ਭਾਸ਼ਾ ਜਾਂ ਇੱਕ ਸਟੇਟ ਲੈਂਗੁਏਜ ਬਣਾਉਣ ਦੇ ਲਈ ਕਿਉਂ ਜਿਹਾ ਸੰਘਰਸ਼ ਕੀਤਾ, ਸਟਰਗਲ ਕੀਤੀ। ਔਰ ਇਸ ਸਾਰੇ ਤੋਂ ਬਾਅਦ ਵੀ ਕਿੰਨੀਆਂ ਵੱਡੀਆਂ ਕੁਰਬਾਨੀਆਂ ਬਾਅਦ ਵੀ ਅੱਜ 50 ਸਾਲ ਬਾਅਦ ਅਸੀਂ ਕਿੱਥੇ ਖੜੇ ਹਾਂ, ਸਾਡੀ ਮਾਂ ਬੋਲੀ ਦਾ ਉੱਥੇ ਸਟੇਟਸ ਕੀ ਹੈ। ਪਰ ਮੈਂ ਜਦੋਂ ਸਕੂਲ ਦੇ ਵਿੱਚ ਵੀ ਪੜ੍ਹਦਾ ਸੀ, ਬੇਸ਼ੱਕ ਇਹ ਉਹਨਾਂ ਜ਼ਮਾਨਿਆਂ 'ਚ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਸਕੂਲ ਦੇ ਪੰਜਾਬੀ ਜਿਹੜੀ ਹੈ ਕਲਾਸ ਦੇ ਸਿਲੇਬਸ ਕੁਛ ਪੁਰਾਣੀਆਂ ਨਜ਼ਮਾਂ ਜਿਹੜੀਆਂ ਨੇ 47 ਤੋਂ ਪਹਿਲਾਂ ਦੇ ਦੌਰ ਦੀਆਂ ਵੀ ਹੁੰਦੀਆਂ ਸੀ, ਔਰ ਦੋ ਜਿਹੜੀਆਂ ਮੈਨੂੰ ਜ਼ਬਾਨੀ ਵੀ ਯਾਦ ਰਹੀਆਂ ਔਰ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ, ਉਹ ਜਿਹੜੇ ਕਿ ਸੱਚਮੁੱਚ ਦੇ ਜ਼ਬਾਨ ਨੂੰ ਪਿਆਰ ਕਰਨ ਵਾਲੇ। ਕਿਉਂਕਿ ਇਹ ਜਦੋਂ ਅੱਜ ਅਸੀਂ ਪੰਜਾਬੀ ਜ਼ਬਾਨ ਤੇ ਆਧਾਰਿਤ ਬਣੇ ਇਹ ਸੂਬੇ, ਬੇਸ਼ੱਕ ਇਹ ਲੂਲਾ ਲੰਗੜਾ, ਬੇਸ਼ੱਕ ਇਸ ਨੂੰ ਲੁੱਟ-ਪੁੱਟ ਲਿਆ ਗਿਆ, ਪਰ ਇਹ ਇੱਕ ਉਸ ਸਟਰਗਲ ਚੋਂ ਨਿਕਲਿਆ। ਔਰ ਸ਼ਾਇਦ 5000 ਸਾਲ ਦੀ ਉਸ ਸਿਵਲਾਈਜੇਸ਼ਨ ਦੀ ਹਿਸਟਰੀ 'ਚ, ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਉਸ ਤੋਂ ਪਹਿਲਾਂ, ਉਸ ਖਿੱਤੇ ਦੇ ਲੋਕਾਂ ਦੀ ਜ਼ਬਾਨ ਪੰਜਾਬੀ ਰਹੀ ਹੈ। ਮਾਦਰੀ ਜ਼ਬਾਨ ਕੋਈ ਸਿੱਖਾਂ ਨੇ ਤਾਂ ਨਹੀਂ ਬਣਾਈ ਜਾਂ ਗੁਰੂ ਸਾਹਿਬਾਨ ਨੇ ਤਾਂ ਨਹੀਂ ਬਣਾਈ, ਜ਼ਬਾਨ ਪਹਿਲਾਂ ਤੋਂ ਸੀ। ਔਰ ਕਦੇ ਵੀ ਪੰਜਾਬੀ ਜ਼ਬਾਨ ਨੂੰ ਸਟੇਟ ਲੈਂਗੁਏਜ ਦਾ ਦਰਜਾ ਨਹੀਂ ਮਿਲਿਆ। ਔਰ ਈਵਨ ਡਿਊਰਿੰਗ ਦਾ ਸਿੱਖ ਰਾਜ, ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ, ਬੇਸ਼ੱਕ ਦਰਬਾਰੀ ਜ਼ਬਾਨ ਪੰਜਾਬੀ ਸੀ, ਲੇਕਿਨ ਜਿਹੜਾ ਸਰਕਾਰੀ ਕੰਮਕਾਜ ਔਰ ਦੂਸਰਾ ਉਹ ਫਾਰਸੀ ਦੇ ਵਿੱਚ ਸੀ। ਉਹ ਜਿਹੜਾ ਪੈਟਰਨ ਚੱਲ ਰਿਹਾ ਸੀ, ਇਸ ਲਈ ਸਾਡਾ ਬਹੁਤ ਸਾਰਾ ਇਤਿਹਾਸ ਔਰ ਈਵਨ ਲਾਹੌਰ ਦਰਬਾਰ ਦੇ ਰਿਕਾਰਡ ਜਿਹੜੇ ਨੇ ਉਹ ਪਰਸ਼ੀਅਨ ਦੇ ਵਿੱਚ ਨੇ। ਸੋ ਇਹ ਲਗਭਗ 5, ਔਰ ਇਹ ਵੀ ਇਸ ਜ਼ਬਾਨ ਦੀ, ਪੰਜਾਬੀ ਜ਼ਬਾਨ ਦੀ ਖੂਬਸੂਰਤੀ ਹੈ। ਔਰ ਮੈਂ ਦੇਖਦਾ, ਮੈਂ ਸਮਝਦਾ ਵੀ ਅੰਗਰੇਜ਼ੀ ਅੱਜ ਬੜੀ ਅਮੀਰ ਜ਼ਬਾਨ ਮੰਨੀ ਜਾਂਦੀ ਹੈ, ਕਿਉਂਕਿ ਦੁਨੀਆ ਭਰ 'ਚ ਜਿੱਥੇ ਅੰਗਰੇਜ਼ ਗਏ, ਜਿੱਥੇ ਇਹਨਾਂ ਦਾ ਰਾਜ ਗਿਆ, ਇਹਨਾਂ ਨੇ ਉਹਨਾਂ ਦੇ ਜਿਹੜੇ ਅਲਫਾਜ਼ ਸੀ, ਲਫ਼ਜ਼ ਸੀ, ਉਹ ਵੀ ਅਡਾਪਟ ਕੀਤੇ। ਔਰ ਹਰ ਸਾਲ ਆਕਸਫੋਰਡ ਯੂਨੀਵਰਸਿਟੀ ਜਿਹੜੀ ਤੁਸੀਂ ਡਿਕਸ਼ਨਰੀ ਜਾਂ ਦੂਸਰੀ ਦੇਖੋਗੇ ਤਾਂ ਲੰਬੀ ਲਿਸਟ ਹੁੰਦੀ ਹੈ ਕਿ ਕਿੰਨੇ ਨਵੇਂ ਵਰਡਸ, ਨਵੇਂ ਲਫ਼ਜ਼ ਜਿਹੜੇ ਨੇ ਉਹ ਅੰਗਰੇਜ਼ੀ ਜ਼ਬਾਨ 'ਚ ਅਡਾਪਟ ਕੀਤੇ ਗਏ ਔਰ ਬੜੀ ਅਮੀਰ ਜ਼ਬਾਨ ਬਣੀ। ਔਰ ਮੈਂ ਸਮਝਦਾ ਵੀ 5000 ਸਾਲ ਇਹਦੇ ਬਾਵਜੂਦ ਕਿ ਕਦੇ ਸਟੇਟ ਪੈਟਰਨੇਜ ਨਹੀਂ ਮਿਲੀ। ਉਹ ਬੇਸ਼ੱਕ ਉੱਥੇ ਕੋਈ ਬਾਹਰਲੇ 1000 ਸਾਲ ਤਾਂ ਬਾਹਰਲਿਆਂ ਦਾ ਰਾਜ ਰਿਹਾ, ਜਿਹੜੇ ਬਾਹਰੋਂ ਹਮਲਾਵਰ ਸੀ, ਪਰ ਆਪਣੇ ਨੇਟਿਵਸ ਦੇ ਵਿੱਚ ਵੀ ਜਿਹੜਾ ਹੈ ਇਹ ਕੋਈ ਪਾਰਟ ਨਹੀਂ ਸੀ, ਔਰ ਉਸ ਤੋਂ ਪਹਿਲਾਂ ਵੀ। ਲੇਕਿਨ ਇਹਦੇ ਬਾਵਜੂਦ ਜੇ ਅੱਜ ਵੀ ਜਿਸ ਜ਼ਬਾਨ ਦੇ ਵਿੱਚ ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ, ਖੁੱਲ੍ਹ ਕੇ ਹੱਸਦੇ ਹਾਂ, ਔਰ ਹਰ ਸ਼ਬਦ, ਹਰ ਜਿਹੜਾ ਇਨਸਾਨੀ ਜਿਹਨੂੰ ਹਾਵ ਭਾਵ ਕਹਿੰਦੇ ਨੇ ਜਾਂ ਭੰਗਮਾ ਕਹਿੰਦੇ ਨੇ, ਉਸ ਦੇ ਲਈ ਸਾਡੇ ਕੋਲ ਲਫ਼ਜ਼ ਹੈ ਪੰਜਾਬੀ 'ਚ। ਖੁੱਲ੍ਹ ਕੇ ਅਸੀਂ ਰੋ ਸਕਦੇ ਹਾਂ, ਖੁੱਲ੍ਹ ਕੇ ਹੱਸ ਸਕਦੇ ਹਾਂ, ਖੁੱਲ੍ਹ ਕੇ ਗਾਲਾਂ ਕੱਢ ਸਕਦੇ ਹਾਂ, ਖੁੱਲ੍ਹ ਕੇ ਮਜ਼ਾਕ ਕਰ ਸਕਦੇ ਹਾਂ। ਔਰ ਇਹ ਤਾਂ ਹੀ ਸੰਭਵ ਹੈ ਔਰ ਕਿਉਂਕਿ ਉੱਥੋਂ ਦੀ ਧਰਤੀ ਦਾ ਗਰਮ ਪਲੇਨ, ਹਮਲਾਵਰਾਂ ਦਾ ਆਉਣਾ, ਸਖਤ ਜ਼ਿੰਦਗੀ, ਤਾਂ ਕਾਮਨ ਬੰਦੇ, ਜ਼ਬਾਨ ਤਾਂ ਅਲਟੀਮੇਟਲੀ ਤੁਸੀਂ ਉਹਨਾਂ ਹੀ ਐਕਸਪ੍ਰੈਸ਼ਨਸ ਦੇ ਲਫ਼ਜ਼ ਬਣਾਉਂਦੇ ਹੋ ਜਿਹੜੇ ਤੁਸੀਂ ਜਿਨ੍ਹਾਂ 'ਚੋਂ ਗੋ ਥਰੂ ਜਿਨ੍ਹਾਂ 'ਚੋਂ ਤੁਸੀਂ ਗੁਜ਼ਰਦੇ ਹੋ। ਪਰ ਇਹ ਵੀ ਇੱਕ ਬਦਕਿਸਮਤੀ ਹੈ ਕਿ ਅਸੀਂ ਉਸ ਧਰਤੀ ਦੇ ਜਾਇਆ ਨੇ, ਬੇਸ਼ੱਕ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਹੋਣ, 100 ਮਿਲੀਅਨ ਦੇ ਲਗਭਗ ਉਹਨਾਂ ਦੀ ਆਬਾਦੀ ਹੈ, ਔਰ ਜੇ ਅਸੀਂ 5 ਮਿਲੀਅਨ ਸਿੱਖ ਬਾਹਰ ਕਹਿੰਦੇ ਹਾਂ ਤਾਂ ਦੁੱਗਣੇ ਇਸ ਤੋਂ ਜਿਹੜੇ ਨੇ, ਦੁੱਗਣੇ ਤਿੱਗਣੇ ਪਾਕਿਸਤਾਨੀ ਪੰਜਾਬ ਦੇ ਸਾਡੇ ਵੀਰ ਭੈਣਾਂ ਵੀ ਬਾਹਰ ਨੇ। ਸੋ ਦੁਨੀਆ ਦੀਆਂ ਜੇ ਜ਼ਬਾਨਾਂ ਦੇ ਵਿੱਚ ਦੇਖਣਾ ਹੋਏ ਤਾਂ ਸ਼ਾਇਦ UN ਦੇ ਜਾਂ ਦੁਨੀਆ ਦੀ ਆਬਾਦੀ ਦੇ ਲਿਹਾਜ਼ ਨਾਲ 10ਵੀਂ 11ਵੀਂ ਜ਼ਬਾਨ ਪੰਜਾਬੀ ਦੀ ਹੋਏਗੀ। ਹਾਲਾਂਕਿ
ਪਾਕਿਸਤਾਨ 'ਚ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੀ ਪਿਛਲੀਆਂ ਸੈਂਸਸ ਨੇ ਜੀ ਉਹਦੇ 'ਚ ਪੰਜਾਬੀ ਤੋਂ ਇਲਾਵਾ ਸਰਾਇਕੀ ਵੀ ਅੱਡ ਜ਼ਬਾਨ ਦੇ ਤੌਰ ਤੇ ਹੁਣ ਲਿਖੀ ਜਾਂਦੀ ਹੈ ਔਰ ਇਸ ਨਾਲ ਪੰਜਾਬੀ ਜਿਹੜੇ ਬੋਲਣ ਵਾਲੇ ਨੇ ਉਹਨਾਂ ਦੀ ਗਿਣਤੀ ਘਟੀ ਹੈ। ਲੇਕਿਨ ਇਹਦੇ ਬਾਵਜੂਦ ਇਹ ਐਸੀ ਖੂਬਸੂਰਤ ਜ਼ਬਾਨ ਔਰ ਪਿਛਲੇ ਦਿਨਾਂ 'ਚ ਜਦੋਂ ਮੈਂ ਕੈਲੀਫੋਰਨੀਆ ਸੀ ਡਾਕਟਰ ਇਕਤਦਾਰ ਕਰਾਮਤ ਚੀਮਾ ਨਾਲ ਇਹੀ ਇਸ਼ੂ ਡਿਸਕਸ ਹੋ ਰਿਹਾ ਸੀ ਜ਼ਬਾਨ ਦਾ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਤੋਂ ਲਗਭਗ 250-300 ਸਾਲ ਪਹਿਲਾਂ ਬਾਬਾ ਫਰੀਦ ਹੋਏ ਨੇ, ਬਾਬਾ ਫਰੀਦ ਸ਼ਕਰਗੰਜ, ਜਿਨ੍ਹਾਂ ਦਾ ਕਲਾਮ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਔਰ ਇੰਨੀ ਖੂਬਸੂਰਤ ਪੰਜਾਬੀ ਅੱਜ ਵੀ। ਸੋ ਇਹ ਕਦੋਂ ਜਿਹੜਾ ਧਰਮ ਕਦੋਂ ਵਿੱਚ ਆ ਵੜਿਆ ਜ਼ਬਾਨ ਦੇ ਮਾਮਲੇ 'ਚ, ਜਦੋਂ ਇੱਕ ਮੁਸਲਮਾਨ ਹੈ, ਇੱਕ ਹਿੰਦੂ ਹੈ, ਸਿੱਖ ਹੈ, ਸਿੱਖ ਤਾਂ 550 ਸਾਲ ਤੋਂ ਆਏ, ਪੰਜਾਬੀ ਜ਼ਬਾਨ 5000 ਸਾਲ ਦੀ ਹੈ। ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ ਵੀ 250 ਸਾਲ ਪਹਿਲਾਂ ਇਹ ਕਿਵੇਂ ਉਹਨਾਂ ਨੇ ਵੀ ਕਿਹਾ, ਕਹਿੰਦੇ ਕੰਪਲੈਕਸ ਹੈ, ਇਨਫੀਰੀਅਰਿਟੀ ਕੰਪਲੈਕਸ, ਆਪਣੀ ਜ਼ਬਾਨ ਅਸੀਂ ਜਿਹੜੀ ਹੈ ਉਹ ਛੱਡੀ ਔਰ ਅੱਜ ਵੀ ਇਹ ਜਿਹੜਾ ਕੰਪਲੈਕਸ ਹੈ ਇਧਰ ਤਾਂ ਉਧਰ ਕੰਪਲੈਕਸ ਇੱਕ ਡਿਫਰੈਂਟ ਕਿਸਮ ਦਾ ਆਇਆ। ਇਧਰ ਸਾਡੇ ਪੰਜਾਬੀ ਜਿਹੜੇ ਹਿੰਦੂ ਵੀਰ ਭੈਣਾਂ ਸੀ ਉਹ ਜ਼ਬਾਨ ਤੋਂ ਹੀ ਮੁਨਕਰ ਹੋ ਗਏ ਔਰ ਪਹਿਲੀ ਸੈਂਸਸ 1951 ਦੇ ਵਿੱਚ ਜਦੋਂ ਹੋਈ ਔਰ ਜਦੋਂ ਅਸੀਂ ਇਹ ਸਾਰੀ ਪੰਜਾਬ ਦੀ, ਜਿਹਨੂੰ ਪੰਜਾਬ ਪ੍ਰੋਬਲਮ, ਪੰਜਾਬ ਸਮੱਸਿਆ ਕਹਿੰਦੇ ਨੇ, ਜਿਹਦੀ ਅਸੀਂ ਜੜ ਤੱਕ ਜਾਵਾਂਗੇ ਫਿਰ ਦੇਖਾਂਗੇ ਕਿ ਸਭ ਤੋਂ ਵੱਡੇ ਗੁਨਾਹਗਾਰ ਇਹ ਪੰਜਾਬੀ ਸਾਡੇ ਹਿੰਦੂ ਵੀਰ ਭੈਣਾਂ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਜਿਹੜੀ ਆ ਉਹ ਹਿੰਦੀ ਲਿਖਾਈ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ ਦੂਲਾ ਲੰਗੜਾ ਪੰਜਾਬੀ ਸੂਬਾ ਬਣਨ ਦੀ ਗੱਲ ਕਰਦੇ, ਸਿਰਫ ਸਿੱਖਾਂ ਨੇ ਹੀ ਆਪਣੀ ਬੋਲੀ ਪੰਜਾਬੀ ਲਿਖਾਈ। ਨਤੀਜੇ ਦੇ ਤੌਰ ਤੇ ਬੇਸ਼ੱਕ ਇੱਕ ਬਲੈਸਿੰਗ ਇਨ ਡਿਸਗਾਈਜ਼ ਵੀ ਹੋਇਆ ਕਿ ਸਿਰਫ ਉਹੀ ਇਲਾਕੇ ਪੰਜਾਬ 'ਚ ਆਏ ਜਿਹੜੇ ਸਿੱਖ ਮੈਜੋਰਿਟੀ ਸੀ ਔਰ ਅੱਜ 70% ਦੇ ਲਗਭਗ 66 ਤੋਂ 70% ਵੇਰੀ ਕਰਦਾ ਸਿੱਖਾਂ ਦੀ ਆਬਾਦੀ ਹੈ। ਪਰ ਅਸੀਂ ਸਮਝਦੇ ਹਾਂ ਕਿ ਜੇ ਪੰਜਾਬੀ ਹਿੰਦੂ ਇਹ ਨਵੀਂ ਜਿਹੜੀ ਹੈ ਅਲਾਇੰਸ ਦਿੱਲੀ ਦੇ ਹਾਕਮਾਂ ਨਾਲ ਨਾ ਕਰਦੇ, ਉਸ ਧਰਤੀ ਦੇ ਨਾਲ, ਉਸ ਦੇ ਨਾਲ ਕਰਦੇ। ਬੰਗਾਲੀ ਦੇਖੋ, ਬੰਗਾਲੀ ਹਿੰਦੂ ਹੈ, ਮੁਸਲਮਾਨ ਹੈ। ਬੇਸ਼ੱਕ ਪਾਕਿਸਤਾਨ ਸਭ ਤੋਂ ਪਹਿਲਾਂ ਬੰਗਾਲੀ ਮੁਸਲਮਾਨਾਂ ਨੇ ਬਣਾਉਣ ਦੀ ਗੱਲ ਤੋਰੀ, ਰੈਜ਼ੋਲੂਸ਼ਨ ਵੀ ਉਹਨਾਂ ਨੇ ਕੀਤਾ ਔਰ ਮੁਸਲਿਮ ਲੀਗ ਦੀ ਗਵਰਨਮੈਂਟ ਵੀ ਸੀ ਬੰਗਾਲ ਦੇ ਵਿੱਚ, ਸੌਰਵਰਦੀ ਉਹਦੇ ਚੀਫ ਮਿਨਿਸਟਰ ਸੀ। ਪਰ ਜਦੋਂ ਲੈਂਗੁਏਜ ਦਾ ਇਸ਼ੂ ਆਇਆ, ਜਦੋਂ 1950 'ਚ ਨੈਸ਼ਨਲ ਲੈਂਗੁਏਜ ਪਾਕਿਸਤਾਨ ਦੀ ਐਲਾਨੀ ਗਈ ਉਰਦੂ, ਸਭ ਤੋਂ ਪਹਿਲਾ ਪ੍ਰੋਟੈਸਟ ਜਿਹੜਾ ਬੰਗਾਲੀਆਂ ਨੇ ਕੀਤਾ ਔਰ ਬੇਸ਼ੱਕ ਡਿਫਰੈਂਟ ਰੀਜ਼ਨਸ ਨੇ, ਇੰਡੀਆ ਨੇ 1971 'ਚ ਇੰਟਰਵੀਨ ਕਰਕੇ ਉਹਨੂੰ ਤੋੜਿਆ। ਪਰ ਮੈਂ ਸਮਝਦਾ ਹਾਲਾਂਕਿ ਇਹ ਅੱਜ ਦੇ ਕੰਟੈਕਸਟ 'ਚ ਡਿਬੇਟ ਕੋਈ ਬਹੁਤੀ ਰੈਲੇਵੈਂਟ ਨਹੀਂ ਔਰ ਕਰਨੀ ਵੀ ਨਹੀਂ ਬਣਦੀ। ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਵਿੱਚ ਵੀ ਇਹ ਜਿਹੜਾ ਜ਼ਬਾਨ ਦਾ ਇਸ਼ੂ ਸੀ, ਜਿਹੜਾ ਬਾਅਦ 'ਚ ਇੰਡੀਆ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ 3 ਲੈਂਗੁਏਜ ਫਾਰਮੂਲਾ ਆਇਆ ਕਿ ਪਹਿਲੀ ਤੋਂ 5ਵੀਂ ਤੱਕ ਆਪਣੀ ਮਦਰ ਟੰਗ ਦੇ ਵਿੱਚ ਐਜੂਕੇਸ਼ਨ ਹੋਏ, ਫਿਰ ਸੈਕੰਡ ਲੈਂਗੁਏਜ ਜਿਹੜੀ ਹੈ ਪਹਿਲੀ ਤੋਂ 5ਵੀਂ ਤੱਕ ਮਦਰ ਟੰਗ, ਤੀਸਰੀ ਦੇ ਵਿੱਚ ਜਿਹੜੀ ਹੈ ਨੈਸ਼ਨਲ ਲੈਂਗੁਏਜ ਹਿੰਦੀ ਸ਼ੁਰੂ ਕਰ ਦਿੰਦੇ ਨੇ, 6ਵੀਂ ਦੇ ਵਿੱਚ ਜਿਹੜੀ ਅੰਗਰੇਜ਼ੀ ਸ਼ੁਰੂ ਹੋ ਜਾਂਦੀ ਸੀ। ਲੇਕਿਨ ਪੰਜਾਬ ਦੇ ਮਾਮਲੇ 'ਚ ਜਿਹੜੀਆਂ ਜਦੋਂ ਅਸੀਂ ਡਿਸਕ੍ਰਿਮੀਨੇਸ਼ਨਸ ਦੀ ਗੱਲ ਕਰਦੇ, ਇਹਦੇ ਤੱਕ ਜਾਣ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਜਿਹੜਾ ਮੈਂ ਜ਼ਿਕਰ ਕੀਤਾ ਹੈ ਕਿ ਮੈਨੂੰ ਜਿਹੜੀਆਂ ਨਜ਼ਮਾਂ ਦਾ ਕੁਝ ਹਿੱਸਾ ਉਹਨਾਂ ਦੇ ਵਿੱਚ ਬੜੇ ਪ੍ਰੋਮੀਨੈਂਟ ਪੰਜਾਬੀ ਦੇ ਕਵੀ ਜਿਨ੍ਹਾਂ ਦਾ ਜਨਮ 1898 'ਚ ਲਾਹੌਰ 'ਚ ਹੋਇਆ ਔਰ 1955 'ਚ ਲਾਹੌਰ ਪਾਕਿਸਤਾਨ 'ਚ ਹੀ ਉਹਨਾਂ ਨੇ ਜਿਹੜੀ ਚੜ੍ਹਾਈ ਕੀਤੀ, ਬਾਬੂ ਫਿਰੋਜ਼ਦੀਨ ਸ਼ਰਫ ਜੀ, ਉਹ ਬਹੁਤ ਖੂਬਸੂਰਤ, ਉਹਨਾਂ ਦੀਆਂ ਬਹੁਤ ਸਾਰੇ ਹਰ ਆਸਪੈਕਟ ਤੇ ਉਹਨਾਂ ਦੀਆਂ ਨਜ਼ਮ। ਪਰ ਜਿਹੜੀ ਜ਼ਬਾਨ ਦੇ ਉੱਤੇ ਉਹਨਾਂ ਦੇ 2 ਕਪਲੇਟ ਮੈਂ ਜਿਹੜੀ ਉਹਨਾਂ ਨੂੰ ਟ੍ਰਿਬਿਊਟ ਜ਼ਰੂਰ ਦੇਣੀ ਚਾਹਾਂਗਾ ਇਸ ਪੰਜਾਬੀ ਡੇ ਦੇ ਮੌਕੇ ਤੇ। ਪਹਿਲਾਂ ਤਾਂ ਉਹਨਾਂ ਨੇ ਪੰਜਾਬੀ ਜ਼ਬਾਨ ਦੀ ਹਾਲਤ ਬਿਆਨ ਕੀਤੀ। ਉਹਨਾਂ ਨੇ ਕਿਹਾ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦਾ ਪੁੱਛੀ ਬਾਤ। ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਸੋ ਇਹ ਇੰਨੀ ਜ਼ਬਰਦਸਤ ਟਕੋਰ ਹੈ ਕਿ ਜਿਵੇਂ ਸਤਾਰ ਦੀ, ਰਬਾਬ ਦੀ ਤਾਰ ਟੁੱਟੀ ਹੋਏ ਕਿ ਮੈਂ ਨੁਕਰੇ ਲੱਗੀ ਬੈਠੀ ਹਾਂ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਤੇ ਉਹਨਾਂ ਨੇ ਆਪਣੀ ਜ਼ਿੰਦਗੀ ਪੰਜਾਬੀ ਨੂੰ ਡੈਡੀਕੇਟ ਕੀਤੀ। ਉਹਨਾਂ ਨੇ ਕਿਹਾ, ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ, ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ। ਇਹ ਪੰਜਾਬੀ ਮਾਂ ਬੋਲੀ ਨੂੰ, ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ, ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ। ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ, ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ। ਔਰ ਇੱਕ ਜਿਹੜਾ ਮੈਨੂੰ ਅਕਸਰ ਯਾਦ ਵੀ ਰਹੀ,
ਪਰ ਫਿਰ ਵੀ ਮੈਂ ਪੈਨ ਡਾਊਨ ਕੀਤੀ ਹੈ ਜੀ। ਕਿ ਕੋਈ ਮੈਂ ਐਗਜ਼ੈਕਟ ਜਿਹੜਾ ਬੈਲੈਂਸ ਹੁੰਦਾ ਨਜ਼ਮ ਦਾ ਉਹ ਨਾ ਹੋਏ। ਉਹਦੇ ਚ ਬਾਬੂ ਫਿਰੋਜ਼ਦੀਨ ਸ਼ਰਫ ਕਹਿੰਦੇ ਨੇ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗ ਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸੇ ਉਮੰਗ ਦਾ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਬੁੱਲੇ ਸ਼ਾਹ ਜੀ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਵਾਹ ਜੀ ਸੋ ਮੈਂ ਸਮਝਦਾ ਹਾਂ ਵੀ ਇਹੋ ਜਿਹੇ ਬਹਾਦਰ ਯੋਧੇ ਸਨ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦਾ ਝੰਡਾ ਉੱਚਾ ਰੱਖਿਆ, ਔਰ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਨਾਂ ਦੀ। ਔਰ ਉਸ ਦੌਰ 'ਚ ਅਸੀਂ ਧਨੀ ਰਾਮ ਚਾਤਰਕ, ਚਲੋ ਸਿੱਖਾਂ 'ਚ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਛੇਵਾਂ ਦਰਿਆ, ਉਹਨਾਂ ਨੂੰ ਲਿਟਰੇਚਰ ਦਾ ਕਹਿੰਦੇ ਨੇ। ਔਰ ਹੁਣ ਦੇ ਦੌਰ 'ਚ ਵੀ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜੇ ਪੰਜਾਬੀ ਸਾਡੇ ਹਿੰਦੂ ਭੈਣ ਭਰਾ ਮੁਨਕਰ ਰਹੇ, ਔਰ ਜਿਵੇਂ ਸ਼ਿਵ ਕੁਮਾਰ ਬਟਾਲਵੀ ਦੀਆਂ ਜਿਹੜੀਆਂ ਰਚਨਾਵਾਂ ਨੇ, ਜਿਸ ਕਿਸਮ ਦੀ ਖੂਬਸੂਰਤ ਪੰਜਾਬੀ ਔਰ ਜਿਸ ਕਿਸਮ ਦੀ ਰਚਨਾ, ਉਹਦਾ ਕੋਈ ਪੈਰਲਲ ਨਹੀਂ ਆ ਜੋ ਕਿ ਵਕਤ। ਪਰ ਮੈਂ ਥੋੜਾ ਜਿਹਾ ਇਸ ਦਾ ਪਾਰਟ ਕਿ ਜਦੋਂ 47 ਤੋਂ ਪਹਿਲਾਂ ਕਾਂਗਰਸ ਨੇ ਸਮੇਂ-ਸਮੇਂ ਮਤੇ ਪਾਸ ਕੀਤੇ ਸੀ ਕਿ ਆਜ਼ਾਦ ਦੇਸ਼ ਦੇ ਵਿੱਚ ਜਿਹੜੇ ਸੂਬੇ ਨੇ ਉਹ ਜ਼ਬਾਨ ਦੇ ਆਧਾਰ ਤੇ ਬਣਨਗੇ, ਰੀਆਰਗੇਨਾਈਜੇਸ਼ਨ ਹੋਏਗੀ। ਔਰ ਇਸ ਤੋਂ ਜਦੋਂ ਦੇਸ਼ ਹੋ ਗਿਆ, ਨਹਿਰੂ ਨੂੰ ਆਪਣੀ ਪ੍ਰਾਈਮ ਮਿਨਿਸਟਰੀ ਔਰ ਉਹ ਚੰਬੜ ਗਈ, ਔਰ ਇਹ ਉਹਦੇ ਤੋਂ ਮੁਨਕਰ ਹੋਣ ਲੱਗੇ। ਔਰ ਇਹ ਉਹ ਪੀਰੀਅਡ ਸੀ ਕਿ ਪੋਟੀ ਸੇਰਮ ਮੁਲੀ, ਇਹਨਾਂ ਨੂੰ ਰਮੇਲੂ ਵੀ ਮੈਂ ਕਿਤੇ ਰੇਮਲੂ ਜਾਂ ਪੜ੍ਹਿਆ, ਇਹ ਤੇਲੰਗਾਨਾ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਇਹਨਾਂ ਨੇ ਮਰਨ ਵਰਤ ਰੱਖਿਆ ਕਿ ਭਾਈ ਤੇਲਗੂ ਜ਼ਬਾਨ ਦੇ ਆਧਾਰ ਤੇ ਸੂਬਾ ਬਣਨਾ ਚਾਹੀਦਾ ਜੀ। ਔਰ ਲੰਬੀ ਭੁੱਖ ਹੜਤਾਲ ਚੱਲੀ ਔਰ ਉਹਨਾਂ ਦੀ ਮੌਤ ਹੋ ਗਈ ਔਰ ਸੂਬਿਆਂ ਦਾ ਕੰਮ ਸ਼ੁਰੂ ਹੋ ਗਿਆ। ਮਰ ਗਿਆ ਉਹ, ਲੇਕਿਨ ਉਸ ਨੇ ਇੱਕ ਸ਼ੁਰੂਆਤ ਕੀਤੀ। ਔਰ ਇਸ ਦਾ ਨਤੀਜਾ ਸੀ ਕਿ ਦਸੰਬਰ 1953 ਦੇ ਵਿੱਚ ਸਟੇਟਸ ਰੀਆਰਗੇਨਾਈਜੇਸ਼ਨ ਕਮੇਟੀ ਜਿਹੜੀ ਹੈ ਸੈਂਟਰ ਗਵਰਨਮੈਂਟ ਨੇ ਬਣਾਈ ਕਿ ਵੀ ਸਾਰੇ ਸੂਬੇ ਜਿਹੜੇ ਨੇ ਉਹ ਰੀਆਰਗੇਨਾਈਜ਼ ਹੋਣਗੇ ਜ਼ਬਾਨ ਦੇ ਆਧਾਰ ਤੇ। ਉਸ ਵੇਲੇ ਕਨਸਟੀਟਿਊਸ਼ਨ ਦੇ ਵਿੱਚ 15 ਜ਼ਬਾਨਾਂ ਜਿਹੜੀਆਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਸੀ, ਉਹ ਮਾਨਤਾ ਪ੍ਰਾਪਤ ਸਨ ਜੀ। ਇਸ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਦੇ ਸਾਹਮਣੇ ਹਰ ਜ਼ਬਾਨ ਨੇ ਆਪਣਾ ਕੇਸ ਰੱਖਿਆ, ਜ਼ਬਾਨ ਨੂੰ ਮੰਨਣ ਵਾਲਿਆਂ ਨੇ, ਔਰ 14 ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣ ਗਏ। ਅਸੀਂ ਦੇਖਦੇ ਹਾਂ ਕਿ ਬੰਬਈ ਜਿਹੜਾ ਸੀ ਉਹ ਸਪਲਿਟ ਹੋਇਆ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ। ਮਹਾਰਾਸ਼ਟਰ 'ਚ ਮਰਾਠੀ, ਗੁਜਰਾਤ 'ਚ ਗੁਜਰਾਤੀ, ਇਸੇ ਤਰ੍ਹਾਂ ਤੇਲਗੂ ਤੇ ਆਧਾਰਿਤ ਆਂਧਰਾ ਪ੍ਰਦੇਸ਼, ਤਾਮਿਲ ਤੇ ਆਧਾਰਿਤ ਤਮਿਲਨਾਡ, ਮਲਿਆਲਮ ਤੇ ਆਧਾਰਿਤ ਕੇਰਲਾ, ਕਨਾਡਾ ਜਾਂ ਕੰਨੜ ਜਿਹਨੂੰ ਕਹਿੰਦੇ ਨੇ ਉਹਦੇ ਤੇ ਆਧਾਰਿਤ ਕਰਨਾਟਕਾ। ਸੋ ਕੁੱਲ ਜਿਹੜੀਆਂ 14 ਜ਼ਬਾਨਾਂ ਪੰਜਾਬੀ ਤੋਂ ਇਲਾਵਾ ਸਨ, ਉਹਨਾਂ ਦੇ ਸੂਬੇ ਬਣ ਗਏ। ਔਰ ਜਦੋਂ ਪੰਜਾਬੀ ਜ਼ਬਾਨ ਦੀ ਗੱਲ ਆਈ ਤੇ ਇਸ ਕਮਿਸ਼ਨ ਨੇ ਕਿਹਾ ਕਿ ਪੰਜਾਬੀ ਨਾਟ ਸਫੀਸ਼ੀਐਂਟਲੀ ਡਿਸਟਿੰਕਟ ਫਰਮ ਹਿੰਦੀ। ਉਹਨੂੰ ਕਿਹਾ ਜੀ ਇਹ ਪੰਜਾਬੀ ਤਾਂ ਹਿੰਦੀ ਹੈ, ਇਹ ਕੋਈ ਫਰਕ ਨਹੀਂ ਹੈ, ਇਸ ਲਈ ਇਹਦੇ ਤੇ ਸੂਬਾ ਨਹੀਂ ਬਣ ਸਕਦਾ। ਫਿਰ ਆਰਗੂਮੈਂਟ ਇਹ ਦਿੱਤੇ ਜਾਣ ਲੱਗ ਪਏ ਕਿ ਜੀ ਇਹ ਤਾਂ ਗंवारों की भाषा है, लैंग्वेज ऑफ द इलिटरेट। ਫਿਰ ਪੰਜਾਬੀ ਹਿੰਦੂ ਜਿਹਨਾਂ 'ਚ ਉਸ ਵੇਲੇ ਦੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੂਰਜ ਪਾਨ, ਇਹਨਾਂ ਹਿੰਦੂਆਂ ਨੇ ਇਹ ਕੈਂਪੇਨ ਸ਼ੁਰੂ ਕੀਤੀ ਕਿ ਜੀ ਅਸੀਂ ਮੰਨ ਲੈਂਦੇ ਵੀ ਪੰਜਾਬੀ ਸਾਡੀ ਬੋਲੀ ਹੈ, ਪਰ ਇਹਦੀ ਸਕ੍ਰਿਪਟ ਹਿੰਦੀ ਲਿਖੋ, ਦੇਵਨਾਗਰੀ ਰੱਖੋ। ਸੋ ਇਸ ਕਿਸਮ ਦੀਆਂ ਅੜਚਣਾਂ ਔਰ ਇਸ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਉਣ ਲਈ, ਪੰਜਾਬੀ ਜ਼ਬਾਨ ਆਧਾਰਿਤ ਸੂਬਾ ਬਣਾਉਣ ਲਈ, ਔਰ ਉਹ ਸਮਾਂ ਵੀ ਆਇਆ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਨਾਰਾ ਲਾਉਣ ਦੇ ਉੱਤੇ ਪਾਬੰਦੀ ਸੀ। ਬੇਸ਼ੱਕ ਅੱਜ ਅਕਾਲੀਆਂ ਨੇ ਬਾਦਲ ਦੇ ਥੱਲੇ ਔਰ ਕਿਵੇਂ ਇਸ ਟੱਬਰ ਨੇ ਰੋਲ ਦਿੱਤਾ ਅਕਾਲੀ ਦਲ ਦੀ ਗਲੋਰੀਅਸ ਹਿਸਟਰੀ ਨੂੰ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਬਾਅਦ ਪੰਜਾਬੀ ਆਧਾਰਿਤ ਸੂਬੇ ਲਈ, ਪੰਜਾਬੀ ਸੂਬੇ ਲਈ ਕਿਲ੍ਹਾਬੰਦੀ ਮਾਸਟਰ ਤਾਰਾ ਸਿੰਘ ਨੇ ਇਮੀਡੀਏਟ ਬਾਅਦ ਸ਼ੁਰੂ ਕੀਤੀ। ਪੰਜਾਬੀ ਸੂਬਾ ਜ਼ਿੰਦਾਬਾਦ ਦੇ ਉਸ ਨਾਰੇ ਤੋਂ ਪਾਬੰਦੀ ਤੁੜਵਾਈ
ਔਰ ਪੰਜਾਬੀ ਸੂਬਾ ਬਣਵਾਉਣ ਲਈ 60,000 ਦੇ ਕਰੀਬ ਸਿੱਖਾਂ ਨੇ ਅੱਡ-ਅੱਡ ਮੋਰਚੇ ਜਿਹੜੇ ਕਿ 48-49 ਤੋਂ ਲੈ ਕੇ ਫਿਰ 1966 ਤੱਕ ਲੱਗਦੇ ਰਹੇ, 60,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਪੰਜਾਬ ਦੀਆਂ ਜੇਲ੍ਹਾਂ ਭਰ ਜਾਂਦੀਆਂ ਸੀ ਔਰ ਬਹੁਤ ਸਾਰਾ, ਔਰ ਇਸ ਦੌਰ 'ਚ ਨੈਗੇਟਿਵ ਪੱਖ ਵੀ ਆਏ ਜਦੋਂ ਫਿਰ ਇੱਕ ਦੂਜੇ ਤੇ ਵਨ ਅਪਮੈਨਸ਼ਿਪ ਕਰਨ ਦੇ ਲਈ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖਣੇ ਸ਼ੁਰੂ ਕੀਤੇ। ਉਹ ਨਿਭਾਈਆਂ ਨਹੀਂ, ਤੋੜ ਨਹੀਂ ਨਿਭਾਏ, ਛੱਡਤੇ, ਡਿਸਗ੍ਰੇਸ ਹੋਏ। ਸੰਤ ਫਤਿਹ ਸਿੰਘ ਨੇ ਅਗਨ ਕੁੰਡ ਬਣਾ ਲਿਆ ਅਕਾਲ ਤਖਤ ਤੇ, ਮੈਂ ਸੜ ਮਰਾਂਗਾ ਜੇ 10 ਦਿਨ 'ਚ ਇਹ ਨਾ ਹੋਏ। ਇਹ ਵੀ, ਔਰ ਇਸ ਸਾਰੇ ਕਲੰਕ ਨੂੰ ਅੱਜ ਜਦੋਂ ਅਸੀਂ ਪੰਜਾਬੀ ਜ਼ਬਾਨ ਦੇ ਇਹਨਾਂ 50 ਸਾਲਾਂ ਦੀ ਯਾਦ ਸੂਬੇ ਦੀ ਮਨਾ ਰਹੇ, ਤੇ ਮੈਂ ਸਮਝਦਾ ਵੀ ਸਾਡੇ ਰੀਅਲ ਹੀਰੋ ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਨੇ 74 ਦਿਨ ਇਸ ਗੱਲ ਦੇ ਲਈ, ਬੇਸ਼ੱਕ ਉਹਨਾਂ ਦੀ ਮੰਗ ਸਿੱਖ ਹੋਮ, ਇਹ ਪੰਜਾਬੀ ਸੂਬਾ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਰਾਜਧਾਨੀ ਕੱਢ ਲਈ, ਪਾਣੀ ਕੱਢ ਲਿਆ, ਪੰਜਾਬੀ ਸਪੀਕਿੰਗ ਏਰੀਆਜ਼ ਬਾਹਰ ਕੱਢ ਦਿੱਤੇ, ਸਾਨੂੰ ਕੰਪਲੀਟ ਕਰੋ ਸਿੱਖ ਹੋਮਲੈਂਡ। ਲੇਕਿਨ ਉਹ ਜਦੋਂ ਪ੍ਰਾਈਵੇਟਲੀ ਕਹਿੰਦੇ ਸੀ ਵੀ ਮੈਂ ਤਾਂ ਇਸ ਲਈ ਜਾਨ ਦੇਣ ਲੱਗਾ, ਉਹਨਾਂ ਦੀ ਉਮਰ ਬਿਰਧ ਅਵਸਥਾ ਸੀ, 78 ਸਾਲ ਦੇ ਕਰੀਬ ਉਮਰ ਸੀ। 74 ਦਿਨ ਉਹਨਾਂ ਨੇ ਜਿਹੜਾ ਉਹ ਮਰਨ ਵਰਤ ਰੱਖਿਆ। ਉਹਨਾਂ ਨੇ ਕਿਹਾ ਵੀ ਇਹ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਨੇ ਬਾਰ-ਬਾਰ ਅਰਦਾਸ ਕਰਕੇ ਭੰਗ ਕੀਤੀ ਹੈ। ਲੋਕਾਂ 'ਚ ਇਹ ਹੈ ਕਿ ਵੀ ਸਿੱਖ ਐਵੇਂ ਗੱਲਾਂ ਹੀ ਮਾਰਦੇ ਨੇ, ਇਹਨਾਂ ਦੀ ਅਰਦਾਸ 'ਚ ਕੋਈ ਤਾਕਤ ਨਹੀਂ ਹੈ। ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵੀ ਸਿੱਖ ਅਰਦਾਸ ਕਰਕੇ ਅਰਦਾਸ ਤੋਂ ਭੱਜਦਾ ਨਹੀਂ ਹੈ, ਮੁੱਕਰਦਾ ਨਹੀਂ ਹੈ, ਔਰ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਅਸੀਂ ਸਮਝਦੇ ਹਾਂ ਕਿ ਇਹ ਉਹਨਾਂ ਦਾ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਇਸ ਦਿਨ ਨੂੰ, ਸੋ ਸਰ ਦਰਸ਼ਨ ਸਿੰਘ ਫੇਰੂਮਾਨ ਔਰ ਉਹ ਹਜ਼ਾਰਾਂ ਜਿਹੜੀਆਂ ਗ੍ਰਿਫਤਾਰੀਆਂ ਸਨ, ਅਜੇ ਵੀ ਉਹ ਜਨਰੇਸ਼ਨ, ਕਈ ਵਾਰੀ ਛੋਟੇ-ਛੋਟੇ ਬੱਚੇ ਬੱਚੀਆਂ ਵੀ ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਜੇਲ੍ਹਾਂ ਦੇ ਵਿੱਚ ਗਏ। ਪਰ ਇਸ ਸਾਰੇ 50 ਸਾਲ ਦੇ ਵਿੱਚ ਕਿਵੇਂ ਇਸ ਬੋਲੀ ਨੂੰ ਰੋਲਿਆ ਗਿਆ, ਬੇਸ਼ੱਕ ਅੱਜ, ਔਰ ਇਹ ਕ੍ਰੈਡਿਟ ਲਛਮਣ ਸਿੰਘ ਗਿੱਲ ਨੂੰ ਜਾਂਦਾ ਹੈ। ਪੰਜਾਬ 'ਚ ਪਹਿਲੀ ਕੈਬਨਿਟ ਜਸਟਿਸ ਗੁਰਨਾਮ ਸਿੰਘ ਦੀ ਬਣੀ, ਉਹਦੇ 'ਚ ਵੀ ਭਾਰਤੀ ਜਨਸੰਘ ਵੜਿਆ ਹੋਇਆ ਸੀ। ਔਰ ਇਹ ਬਾਦਲ ਜਿਨ੍ਹਾਂ ਨੂੰ ਸੁਣਾ ਰਿਹਾ ਉੱਥੇ ਬੈਠ ਕੇ ਅੰਮ੍ਰਿਤਸਰ 'ਚ, ਇਹ ਤਾਂ ਉਹੀ ਕਲਾਸ ਹੈ ਜਿਨ੍ਹਾਂ ਨੇ, ਜੇ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਲੱਗਦਾ ਸੀ ਕਿ ਪੰਜਾਬੀ ਸੂਬਾ ਬਣਾਓ, ਤੇ ਇਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਸੀ ਮਹਾਂ ਪੰਜਾਬ। ਇਹ ਕਹਿੰਦਾ ਸੀ ਰਾਜਸਥਾਨ ਵੀ ਤੋੜ ਕੇ ਮਿਲਾ ਦਿਓ ਪੰਜਾਬ, ਤਾਂ ਕਿ ਸਿੱਖਾਂ ਦੀ ਆਬਾਦੀ 10% ਵੀ ਨਾ ਰਹੇ। ਔਰ ਜੇ ਇੱਧਰ ਜਿਹੜਾ ਮੋਰਚਾ ਅੰਮ੍ਰਿਤਸਰ 'ਚ ਲੱਗਾ ਹੁੰਦਾ ਸੀ, ਹੁਸ਼ਿਆਰਪੁਰ 'ਚ ਯੱਗੇ-ਦੱਤ ਸ਼ਰਮਾ ਬੈਠਾ ਹੁੰਦਾ ਸੀ ਵਰਤ ਰੱਖ ਕੇ। ਔਰ ਹਰਿਆਣਾ ਇਹਦੇ 'ਚੋਂ ਹੀ ਨਿਕਲਿਆ, ਪੈਰਲਲ ਐਜੀਟੇਸ਼ਨ, ਹਰਿਆਣੇ ਦੇ ਵਿੱਚ ਹਿੰਦੀ ਜ਼ਬਾਨ ਲਾਗੂ ਕਰੋ। ਔਰ ਉਹ ਜਿਹੜੀ ਹੋਈ ਵੀ ਅਲਟੀਮੇਟਲੀ, ਕਿਉਂਕਿ ਪੰਜਾਬ ਬਣਿਆ, ਹਰਿਆਣਾ ਬਣ ਗਿਆ, ਨਾਲ ਦੀ ਨਾਲ ਕੁਰਬਾਨੀਆਂ ਇੱਧਰ ਹੋਈਆਂ। ਔਰ ਇਸ ਸਾਰੇ ਦੌਰ ਦੇ ਵਿੱਚ ਕਿੰਨਾ ਜ਼ਬਰ, ਕਿੰਨਾ ਧੱਕਾ। ਈਵਨ ਅਸੀਂ ਕਾਕਾ ਇੰਦਰਜੀਤ ਸਿੰਘ 11-12 ਸਾਲਾਂ ਦਾ ਬੱਚਾ, ਜਿਸ ਨੂੰ ਮਾਰ ਕੇ ਕਰਨਾਲ ਦੇ ਵਿੱਚ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਪੰਜਾਬੀ ਸੂਬਾ ਜ਼ਿੰਦਾਬਾਦ ਦੇ ਧਰਮਯੁੱਧ ਮੋਰਚਾ ਫਿਲਮ ਜਿਨ੍ਹਾਂ ਨੇ ਦੇਖੀ ਹੈ, ਉਹਨਾਂ ਨੇ ਉਸ ਵਾਕਿਆ ਨੂੰ ਦੇਖਿਆ ਹੋਵੇਗਾ। ਔਰ ਇਸ ਸਾਰੇ ਤੋਂ ਬਾਅਦ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਸ਼ਾਹ ਕਮਿਸ਼ਨ ਬੈਠਾ, ਔਰ ਇਸ ਦੌਰ 'ਚ ਮੈਂ ਸਮਝਦਾ ਕਿ ਵੀ ਸਰ ਕਪੂਰ ਸਿੰਘ, ਕਿਉਂਕਿ ਸਰ ਕਪੂਰ ਸਿੰਘ ਜਿਹੜੇ ਵੱਡੇ ਸਕਾਲਰ ਸਿੱਖਾਂ ਦੇ ਹੋਏ ਨੇ, ਉਹ 1962 ਤੋਂ 1967 ਤੱਕ ਮੈਂਬਰ ਪਾਰਲੀਮੈਂਟ ਸਨ। ਔਰ ਜਦੋਂ ਇਹ ਰੀਆਰਗੇਨਾਈਜੇਸ਼ਨ ਐਕਟ ਦਾ ਜਿਹੜਾ ਬਿੱਲ ਪੇਸ਼ ਹੋਇਆ, ਐਕਟ ਤਾਂ ਬਾਅਦ 'ਚ ਬਣਦਾ ਜਦੋਂ ਮਨਜ਼ੂਰ ਹੁੰਦਾ, ਤੇ ਸਰ ਕਪੂਰ ਸਿੰਘ ਨੇ ਜਿਹੜੀ ਸਪੀਚ ਕੀਤੀ, ਉਹ ਅੱਜ ਵੀ ਹਿਸਟੋਰੀਕਲ ਸਪੀਚ ਹੈ। ਉਹਨਾਂ ਨੇ ਕਿਹਾ ਕਿ ਇਟਸ ਏ ਰੋਟਨ ਐਗ, ਇਹ ਸੜਿਆ ਹੋਇਆ ਅੰਡਾ ਹੈ। ਔਰ ਉਹਨਾਂ ਨੇ ਫਿਰ ਜਿਸ ਤਰੀਕੇ ਨਾਲ ਸਿੱਖਾਂ ਨਾਲ ਵਾਅਦੇ ਔਰ ਉਹਨਾਂ ਦੀ ਵਾਅਦਾ ਸ਼ਿਕਨੀ ਹੋਈ, ਉਸ ਪੂਰੀ ਕਹਾਣੀ ਨੂੰ ਦੁਹਰਾਇਆ। ਪਾਰਲੀਮੈਂਟ ਨੇ ਸੁਣਿਆ, ਪਰ ਕਿਉਂਕਿ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ, ਉਹਨਾਂ ਦੇ ਕੋਲ ਮੈਜੋਰਿਟੀ ਸੀ। ਔਰ ਇਹੀ ਪੀਰੀਅਡ ਸੀ ਕਿ ਜਦੋਂ ਪੰਜਾਬੀ ਸੂਬਾ, ਕਿਉਂਕਿ 65 ਦੀ ਜੰਗ ਪਾਕਿਸਤਾਨ ਦੇ ਨਾਲ ਹੋਈ, ਪ੍ਰਭਾਵ ਇਸ ਕਿਸਮ ਦਾ ਸੀ। ਇੰਦਰਾ ਗਾਂਧੀ ਵੀ ਚਾਹੁੰਦੀ ਸੀ ਵੀ ਇਹਨਾਂ ਨੂੰ ਇਹ ਆਪ ਹੀ ਛੱਡ ਕੇ ਦੌੜ ਜਾਣ। ਉਹਨੇ ਹੁਕਮ ਸਿੰਘ ਸਪੀਕਰ ਸੀ, ਉਹਦੇ ਥੱਲੇ ਕਮੇਟੀ ਬਣਾਈ। ਔਰ ਮਾਈ ਟਰੂਥ ਜਿਹੜੀ ਇੰਦਰਾ ਗਾਂਧੀ ਦੀ ਆਟੋਬਾਇਓਗ੍ਰਾਫੀ ਹੈ, ਉਹਦੇ 'ਚ ਉਹਨੇ ਲਿਖਿਆ ਕਿ ਮੈਨੂੰ ਇਹ ਪਤਾ ਲੱਗਾ ਕਿ ਹੁਕਮ ਸਿੰਘ ਫੇਵਰੇਬਲ ਰਿਪੋਰਟ ਦੇ ਰਿਹਾ ਪੰਜਾਬੀ ਸੂਬਾ ਬਣਾਉਣ ਲਈ, ਮੈਂ ਉਹਨੂੰ ਰੋਕਣਾ ਚਾਹੁੰਦੀ ਸੀ, ਪਰ ਜਦੋਂ ਤੱਕ ਮੇਰੀ ਪਹੁੰਚ ਹੋਈ ਉਹ ਰਿਪੋਰਟ ਆਲਰੇਡੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਦੇ ਦਿੱਤੀ। ਸੋ ਬਦਦਿਆਨਤੀ ਇਹਨਾਂ ਦੀ ਸੀ। ਔਰ ਇਹ ਸਾਰੇ ਲਾਲੇ ਜਿਹੜੇ ਜਲੰਧਰ ਦੇ ਮੀਡੀਆ ਵਾਲੇ ਸੀ, ਪੰਜਾਬ ਕੇਸਰੀ, ਹਿੰਦੀ ਮਿਲਾਪ, ਔਰ ਦੂਸਰੇ ਜਿਹੜੇ ਨੇ ਵੀਰ ਪ੍ਰਤਾਪ ਜੀ, ਗੁਲਜ਼ਾਰੀ ਲਾਲ ਨੰਦਾ पंजाबी हिंदू होम मिनिस्टर सी, ये ਉਹਦੇ ਕੋਲ गए, कहते लाला जी आप हमें सिख भेड़ियों के सामने फेंक रहे हैं। तो उन्हें कहा लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ के भागेंगे। और सचमुच उन्होंने लूला लंगड़ा पंजाबी सूबा दिता है। सिखा ने उन्होंने कंप्लीट कराने दे लई आनंदपुर का मता 1973 ਦੇ ਵਿੱਚ ਪਾਸ ਹੁੰਦਾ। ਫਿਰ
ਕਿਵੇਂ ਮੰਗਾਂ ਨੇ ਕਿ ਇਹਨੂੰ ਕੰਪਲੀਟ ਕਰੋ। ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਦੀ ਅਸੀਂ ਗੱਲ ਕੀਤੀ ਹੈ। ਧਰਮ ਯੁੱਧ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਇਸ ਮੰਗ ਲਈ ਸੀ ਕਿ ਭਾਈ ਜਿਹੜੀ ਇਹ ਰੀਅਲ, ਜਦੋਂ ਇਹ ਰੀਆਰਗੇਨਾਈਜ਼ ਵੀ ਕੀਤਾ ਇਹਨਾਂ ਨੇ, ਅਸਲ ਦੇ ਵਿੱਚ ਸਟੇਟ ਦਾ ਸਟੇਟਸ ਤਾਂ ਕੋਈ ਨਹੀਂ ਬਦਲਿਆ ਹੈ, ਕਿਉਂਕਿ ਜਿਹੜੀ ਆਟੋਨੋਮਸ ਯੂਨਿਟ, ਗਲੋ ਆਫ ਫਰੀडम, ਆਟੋਨੋਮਸ ਸਟੇਟ ਇਨ ਦਾ ਨਾਰਥ ਆਫ ਇੰਡੀਆ, ਜਿਹੜੇ ਨਹਿਰੂ ਦੇ ਪ੍ਰੋਮਿਸ ਸੀ, ਉਹਨਾਂ ਨੇ ਇੱਕ ਹੋਰ ਸੂਬਾ ਲੂਲਾ ਲੰਗੜਾ ਸਾਰੇ ਨੌਰਮ ਛਿੱਕੇ ਤੇ ਟਾਂਕੇ ਬਣਾ ਦਿੱਤੇ। ਨਤੀਜੇ ਦੇ ਤੌਰ ਤੇ ਡਿਸਸੈਟੀਸਫੈਕਸ਼ਨ ਮੋਰਚਿਆਂ ਦਾ ਦੌਰ ਜਾਰੀ ਰਿਹਾ ਤੇ 2 ਲੱਖ ਸਿੱਖਾਂ ਦੀ ਗ੍ਰਿਫਤਾਰੀ ਵਾਲੇ ਧਰਮ ਯੁੱਧ ਮੋਰਚੇ ਦਾ ਐਂਡ ਜੂਨ 84 ਦੇ ਪਹਿਲੇ ਹਫਤੇ, ਤੇ ਇਹ ਹਫਤਾ ਜਿਹੜਾ ਚੱਲ ਰਿਹਾ ਨਵੰਬਰ 'ਚ ਜੋ ਕੁਝ ਹੋਇਆ ਉਸ ਦੇ ਵਿੱਚ ਐਂਡ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਵਰਗਾ, ਉਹੀ ਪਟਿਆਲੇ ਦੀ ਟੇਟਰ ਨਸਲ ਵਾਲਾ, ਕਦੇ ਆਲਾ ਜਿਹੜਾ ਅਬਦਾਲੀ ਨਾਲ ਰਲਿਆ ਸੀ, ਯਾਦਵਿੰਦਰ ਨਹਿਰੂ ਨਾਲ ਰਲਿਆ ਸੀ, ਉਹ ਕਹਿ ਰਿਹਾ ਇਹ ਇੰਨਾ ਗੁਨਾਹ ਕੀਤਾ ਇਹਨਾਂ ਨੇ, ਅਕਾਲੀਆਂ ਨੇ ਔਰ ਦੂਜਿਆਂ ਨੇ, ਪੰਜਾਬੀ ਸੂਬਾ ਬਣਾ ਕੇ। ਇਹ ਬਣਨਾ ਹੀ ਨਹੀਂ ਚਾਹੀਦਾ ਸੀ। ਵੀ ਇਹਨੂੰ ਕੋਈ ਪੁੱਛੋ, ਤੂੰ ਚੀਫ ਮਿਨਿਸਟਰ ਰਿਹਾ, ਜੇ ਏਡਾ ਹੀ ਤੈਨੂੰ ਹੈ, ਤੂੰ ਜਾ ਜਿੱਥੇ ਤੂੰ ਜਾਣਾ, ਕਿਸੇ ਹੋਰ ਜਾ ਕੇ ਰਹਿ। ਸੋ ਕਹਿਣ ਦਾ ਮਤਲਬ ਹੈ ਵੀ ਅੱਜ ਵੀ ਬਾਦਲ ਮੋਮੋ ਠੱਗਣੀਆਂ ਕਰ ਰਿਹਾ ਹੈ, ਕਾਂਗਰਸ ਦਾ ਵਰਤਾਰਾ ਉਹੀ ਕੁਛ, ਔਰ ਇਹਨਾਂ ਦਾ ਇੱਕ ਰਾਜਾ ਵੜਿੰਗ ਕਿ ਕੌਣ ਜਿਹਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਰਾਹੁਲ ਗਾਂਧੀ ਨੇ ਪਿਕ ਕਰਕੇ, ਉਹ 31 ਅਕਤੂਬਰ ਤੋਂ ਪਾਈ ਫਿਰ ਰਿਹਾ ਇੱਕ ਟੀ-ਸ਼ਰਟ, ਮਾਂ ਮੇਰੀ ਇੰਦਰਾ ਗਾਂਧੀ ਨੂੰ ਕਹਿ ਕੇ ਪਤਾ ਨਹੀਂ ਕੀ, ਮਾਂ ਕੋ ਪ੍ਰਣਾਮ ਔਰ ਫਲਾਣਾ। ਸੋ ਮਤਲਬ ਇੱਕ ਪਾਸੇ ਇਸ ਕਿਸਮ ਦੀ ਨਸਲ ਜਿਹੜੀ ਕਾਂਗਰਸ ਦੀ, ਉਹੀ ਐਟੀਚਿਊਡ ਔਰ ਉਹੀ ਹਾਲ। ਜੇ ਆਮ ਆਦਮੀ ਪਾਰਟੀ ਨੂੰ ਦੇਖੋ ਮਿਲਾ ਕੇ, ਉਹਨਾਂ ਦਾ ਵੀ ਉਹੀ ਐਟੀਚਿਊਡ, ਅਲਟੀਮੇਟਲੀ ਗਾਂਧੀਵਾਦੀ ਪੋਲਿਟਿਕਸ। ਸੋ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ 50 ਸਾਲ ਪੂਰੇ ਹੋਣ ਤੇ ਅਸੀਂ ਹੱਸੀਏ ਕਿ ਰੋਈਏ। ਰੋ ਰੋ ਕੇ ਸਾਡੀਆਂ ਅੱਖਾਂ ਦੇ ਅਥਰੂ ਮੁੱਕ ਗਏ ਨੇ। ਜਿਵੇਂ ਇੱਕ ਕਵੀਸ਼ਰੀ ਸਿੰਘ ਗਾਉਂਦੇ ਹੁੰਦੇ ਸੀ ਅਜੋਕੇ ਦੌਰ ਦੀ ਕਿ ਵੀ ਲੱਕੜਾਂ ਟੋਟੋ ਸਾਡੇ ਬਾਲਣ ਮੁੱਕ ਗਏ ਤੇ ਰੋ ਰੋ ਸਾਡੇ ਅਥਰੂ ਸੁੱਕ ਗਏ, ਕਿ ਭਾਈ ਸਿਵਿਆਂ ਦੇ ਵਿੱਚ ਲਿਜਾ ਕੇ ਸਾਡੇ ਬਾਲਣ ਮੁੱਕ ਗਏ ਨੇ, ਲੱਕੜਾਂ ਮੁੱਕ ਗਈਆਂ ਤੇ ਰੋ ਰੋ ਕੇ ਸਾਡੇ ਅਥਰੂ ਸੁੱਕ ਗਏ ਨੇ। ਫਿਰ ਵੀ ਅਸੀਂ ਜਦੋਂ ਅਸੀਂ ਇਹ 50 ਸਾਲ ਇਹਨਾਂ ਨੇ ਇਹ ਸੈਲੀਬ੍ਰੇਸ਼ਨ ਇਹਨਾਂ ਨੂੰ ਕੋਈ 1 ਨਵੰਬਰ ਯਾਦ ਨਹੀਂ ਆਇਆ ਕਿ ਭਾਈ ਤੁਸੀਂ ਜਿਨ੍ਹਾਂ ਨੂੰ ਬਿਠਾ ਕੇ ਸੈਲੀਬ੍ਰੇਸ਼ਨ ਕਰਵਾ ਰਹੇ ਹੋ, ਇਹ ਉਹ ਦਿਨ ਨੇ ਜਦੋਂ ਕਿ ਹਜ਼ਾਰਾਂ ਸਿੱਖ ਭਾਰਤ ਭਰ ਦੇ ਵਿੱਚ ਜਿਉਂਦੇ ਸਾੜੇ ਗਏ ਸੀ। ਸੋ ਅਸੀਂ ਫਿਰ ਵੀ, ਕਿਉਂਕਿ 50 ਸਾਲ ਇਸ ਦੇ ਮੁਕੰਮਲ ਹੋਏ ਨੇ, ਦਰਸ਼ਕ ਸਕਰੀਨ ਦੇ ਉੱਤੇ ਥਰੂ ਆਊਟ ਉਹਨਾਂ ਨੇ ਡਿਫਰੈਂਟ ਇਮੇजेस ਦੇਖੇ ਹੋਣਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੀ ਜ਼ਬਾਨ ਨੂੰ, ਔਰ ਅੱਜ ਪੰਜਾਬੀ ਦਾ ਹਾਲ ਵੈਸੇ ਕੀ ਹੈ ਪੰਜਾਬ 'ਚ, ਤੁਸੀਂ ਵੱਡੀਆਂ ਸੜਕਾਂ, ਲਿੰਕ ਰੋਡ, ਦੂਜੇ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਬੋਰਡ ਨੇ। ਜਿਹੜੇ ਪਬਲਿਕ ਸਕੂਲ ਨੇ, ਸਰਕਾਰੀ ਸਕੂਲ, ਉਹਨਾਂ ਦੇ ਵਿੱਚ ਸਿਰਫ ਗਰੀਬ ਬਈਆਂ ਦੇ ਬੱਚੇ ਪੜ੍ਹਦੇ ਨੇ ਜਾਂ ਦਲਿਤਾਂ ਦੇ ਬੱਚੇ ਪੜ੍ਹਦੇ ਨੇ, ਉਹੀ ਪੰਜਾਬੀ ਬੋਲਦੇ ਨੇ ਤੇ ਉਹੀ ਪੰਜਾਬੀ ਲਿਖਦੇ ਨੇ। ਬਾਕੀ ਸਾਡੇ ਆਪਣੇ ਜਿਹੜੇ ਬੜੇ ਅੱਜ ਸਫਿਸਟੀਕੇਟ, ਜਿਵੇਂ ਇਹ ਰਿਵਾਜ ਇੱਧਰ ਵੀ ਸਾਡੇ ਪਾਕਿਸਤਾਨੀ ਪੰਜਾਬ 'ਚ ਵੀ ਹੈ ਕਿ ਪੰਜਾਬੀ ਬੋਲਣ ਵਾਲੇ ਦਿਹਾਤੀ ਕਹਿੰਦੇ, ਉਹ ਦਾਦੀ ਜਾਂ ਨਾਨੀ ਜਾਂ ਉਹ ਘਰਾਂ 'ਚ ਆ ਕੇ ਉਹਨਾਂ ਦੇ ਦੇਖੋ ਦੇਖੀ ਭਾਵੇਂ ਹੋਣ, ਲੇਕਿਨ ਇਹ ਘਰਾਂ 'ਚ ਵੀ ਇਹ ਸਾਡੇ ਪਾਕਿਸਤਾਨੀ ਦੋਸਤ ਸਾਨੂੰ ਕਹਿੰਦੇ ਨੇ ਕਿ ਜੀ ਇਹ ਰੁਝਾਨ ਹੈ, ਅਸੀਂ ਸਮਝਦੇ ਹਾਂ ਕਿ ਪੰਜਾਬੀ ਬੋਲਣਾ ਜਿਹੜਾ ਇਹ ਦਿਹਾਤੀ ਕੰਮ ਹੈ ਔਰ ਘਰਾਂ 'ਚ ਅਸੀਂ ਜਿਹੜਾ ਉਰਦੂ ਜ਼ਬਾਨ ਬੋਲਦੇ। ਇਹੀ ਹਾਲ ਅੱਜ ਸਾਡੇ ਜਿਹੜੇ ਸਿੱਖ ਦੂਸਰੇ ਪੰਜਾਬ ਦੇ ਨੇ, ਉਹਨਾਂ ਦਾ ਵੀ ਹਾਲ ਇਹ ਹੈ ਵੀ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ ਔਰ ਅੰਗਰੇਜ਼ੀ ਸਕੂਲਾਂ ਦੇ ਵਿੱਚ ਹਿੰਦੀ ਔਰ ਅੰਗਰੇਜ਼ੀ ਬੋਲਣੀ ਅਲਾਉਡ ਹੈ। ਜੇ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਫਾਈਨ ਹੁੰਦਾ। ਔਰ ਪਿਛੇ ਪਾਕਿਸਤਾਨ ਦੇ ਵਿੱਚ ਉਹ ਕਸੂਰੀ, ਇਹਨਾਂ ਦਾ ਮਿਨਿਸਟਰ ਵੀ ਰਿਹਾ, ਉਹਦਾ ਕੋਈ ਜਿਹੜੇ ਪ੍ਰਾਈਵੇਟ ਸਕੂਲ 28 ਕੇ 30 ਨੇ, ਉਹਨਾਂ ਦੇ ਵਿੱਚ ਪੰਜਾਬੀ ਜ਼ਬਾਨ ਦੇ ਲਈ ਬਹੁਤ ਜਿਹੜਾ ਉਹਨਾਂ ਦੇ ਡਾਇਰੈਕਟਿਵ ਦਿੱਤਾ ਗਿਆ ਸੀ ਕਿ ਜੀ ਇਹ ਜਿਹੜੀ ਹੈ ਮਤ, ਹੁਣ ਸ਼ਬਦ ਅਲਫਾਜ਼ ਯਾਦ ਨਹੀਂ ਆ ਰਹੇ, ਵੈਰੀ ਡੈਰੋਗੇਟਰੀ, ਕਿ ਵੀ ਇਹ ਜਿਹੜਾ ਇਹ ਅਬਿਊਜ਼ ਵਾਂਗ ਇਹ ਸ਼ਬਦ ਸੀ ਵੀ ਪੰਜਾਬੀ ਨਹੀਂ ਬੋਲਣੀ ਹੈ। ਸੋ ਜਿੱਥੇ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਆਪਣੀ ਜ਼ਬਾਨ ਦੀ ਗੱਲ ਕਰਦੇ ਹਾਂ, ਇਹ ਬਾਬਾ ਨਾਨਕ ਜਾਂ ਗੁਰੂ ਗ੍ਰੰਥ ਸਾਹਿਬ ਦੀ ਪੰਜਾਬੀ ਜ਼ਬਾਨ ਜਾਂ ਤੱਕ ਮਹਿਦੂਦ ਨਹੀਂ। ਇਸ ਦੇ ਵਿੱਚ ਵਾਰਿਸ ਸ਼ਾਹ, ਇਸ ਦੇ ਵਿੱਚ ਬਾਬਾ ਬੁੱਲੇ ਸ਼ਾਹ, ਇਸ ਦੇ ਵਿੱਚ ਧਨੀ ਰਾਮ ਚਾਤਰਿਕ, ਇਸ ਦੇ ਵਿੱਚ ਕੌਣ ਨਹੀਂ। ਤੁਸੀਂ ਜੇ ਉਸ ਸਾਰੀ ਅਮੀਰੀ ਦੀ ਗੱਲ ਕਰੋ ਇਸ ਜ਼ਬਾਨ ਦੀ, ਸੋ ਅਸੀਂ ਸਮਝਦੇ ਹਾਂ ਵੀ ਅੱਜ ਦਾ ਇਹ ਪ੍ਰੋਗਰਾਮ ਅਸੀਂ ਉਹਨਾਂ ਪੰਜਾਬੀ ਪਿਆਰਿਆਂ ਨੂੰ ਜਿਨ੍ਹਾਂ ਨੇ ਜ਼ਬਾਨ ਦੀ ਚੜ੍ਹਤ ਦੇ ਲਈ, ਚੜ੍ਹਦੀ ਕਲਾ ਦੇ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ, ਪੰਜਾਬੀ ਸੂਬਾ ਬਣਾਉਣ ਦੇ ਲਈ ਵੀ, ਔਰ ਦੋਵੇਂ ਦੂਸਰੇ ਪਾਸੇ ਵੀ ਇਹ ਨਹੀਂ ਹੈ, ਪੰਜਾਬੀ ਦੇ ਝੰਡਾ ਬਰਦਾਰ ਵੀ ਰਹੇ ਨੇ। ਔਰ ਅਸੀਂ ਸਮਝਦੇ ਹਾਂ ਕਿ ਦੋਨਾਂ ਦੇ ਮੁਲਕਾਂ ਦੇ ਵਿੱਚ ਉਰਦੂ ਇੱਕ ਖੂਬਸੂਰਤ ਜ਼ਬਾਨ ਹੈ, ਕੋਈ ਸ਼ੱਕ ਨਹੀਂ ਹੈ। ਮੈਂ ਵੀ ਪਿਆਰ ਕਰਦਾ ਉਹਨਾਂ ਦੀ ਪੋਇਟਰੀ ਨੂੰ ਕੋਟ ਕਰਨਾ ਮੈਨੂੰ ਪਸੰਦ ਹੁੰਦਾ ਹੈ। ਪਰ ਅਲਟੀਮੇਟਲੀ ਜਿਹੜੀ ਜਦੋਂ ਅਸੀਂ ਮਦਰ ਟੰਗ ਦੀ ਗੱਲ ਕਰਦੇ ਹਾਂ, ਮਾਦਰੀ ਜ਼ਬਾਨ ਤਾਂ ਉਹੀ ਹੈ ਜਿਹੜੀ ਮਾਂ ਦੀ ਹੈ। ਤੇ ਪੰਜਾਬ ਦੇ ਰਹਿਣ ਵਾਲਾ ਜਿਹੜਾ ਹੈ
ਉਸ ਦੀ ਮਾਦਰੀ ਜ਼ਬਾਨ ਪੰਜਾਬੀ ਹੈ। ਦੋਨੋਂ ਹੀ ਖੱਬੇ ਸੱਜੇ ਪਾਸੇ ਜਿਹੜੇ ਲਹਿੰਦੇ ਚੜ੍ਹਦੇ ਦੋਨੋਂ ਪਾਸੇ। ਸੋ ਅਸੀਂ ਦੁਨੀਆ 'ਚ ਵੀ ਇਹ ਦੇਖਦੇ ਹਾਂ ਕਿ ਭਾਈ ਇਸ ਜ਼ਬਾਨ ਨੂੰ ਵੀ ਕਾਇਮ ਰੱਖੀਏ। ਵੱਧ ਤੋਂ ਵੱਧ ਲੈਂਗੁਏਜਸ ਸਿੱਖਣਾ, ਬੋਲਣਾ, ਉਸ ਐਕਸਪਰਟੀਜ਼ ਹੋਣਾ। 10ਵੇਂ ਪਾਤਸ਼ਾਹ ਸਕਾਲਰ ਸਨ, ਫਾਰਸੀ ਦੇ ਵੀ, ਸੰਸਕ੍ਰਿਤ ਵੀ ਔਰ ਦੂਜੇ ਵੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 21-22 ਜ਼ਬਾਨਾਂ ਦੇ ਅਲਫਾਜ਼ ਨੇ, ਲੇਕਿਨ ਅਲਟੀਮੇਟਲੀ ਜਿਹੜੀ ਮਦਰ ਟੰਗ ਹੁੰਦੀ ਹੈ, ਮਾਂ ਬੋਲੀ ਹੈ। ਔਰ ਉਹਨੂੰ ਜਿਵੇਂ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਵੀ ਇਹਨੂੰ ਨੁਕਰੇ ਬਿਠਾ ਕੇ ਇਹਨੂੰ ਨੌਕਰਾਣੀ ਨਾ ਬਣਾਈਏ। ਪੰਜਾਬੀ ਸੂਬਾ ਜ਼ਰੂਰ ਬਣਿਆ, ਪਰ ਅੱਜ ਵੀ ਕੰਮ ਅੰਗਰੇਜ਼ੀ ਜਾਂ ਹਿੰਦੀ 'ਚ ਹੁੰਦਾ ਹੈ, ਥੋੜਾ ਬਹੁਤ ਪੰਜਾਬੀ ਦਾ ਹੈ। ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣ 'ਚ ਆਈ, ਗੁਰੂ ਨਾਨਕ ਯੂਨੀਵਰਸਿਟੀ, ਬਹੁਤ ਸਾਰੀਆਂ ਪਬਲੀਕੇਸ਼ਨਸ ਪੰਜਾਬੀ 'ਚ ਆਈਆਂ। ਇੱਕ ਚੰਗਾ ਰੁਝਾਨ ਦੋਨੋਂ ਪਾਸੇ ਆਇਆ ਕਿ ਇਧਰ ਜਿਹੜੀਆਂ, ਕਿਉਂਕਿ ਇਧਰ ਸਕ੍ਰਿਪਟ ਸਾਡੇ ਲਹਿੰਦੇ ਪੰਜਾਬ 'ਚ ਜਿਹੜੀ ਹੈ ਉਰਦੂ ਜਾਂ ਅਰੈਬਿਕ ਸਕ੍ਰਿਪਟ 'ਚ ਲਿਖੀ ਜਾਂਦੀ ਹੈ ਪੰਜਾਬੀ, ਜਿਹਦੇ ਲਈ ਸ਼ਬਦ ਸ਼ਾਹਮੁਖੀ ਹੈ। ਇਧਰ ਸਾਡੇ ਜਿਹੜੀ ਹੈ ਗੁਰਮੁਖੀ 'ਚ ਲਿਖੀ ਜਾਂਦੀ ਹੈ। ਔਰ ਇੱਕ ਚੰਗੀ ਮੁਹਿੰਮ ਹੈ ਕਿ ਜਿਹਦੇ ਸ਼ਾਹਮੁਖੀ ਵਾਲੀਆਂ ਕਿਤਾਬਾਂ ਜਿਹੜੀਆਂ ਨੇ ਉਹ ਗੁਰਮੁਖੀ 'ਚ ਟਰਾਂਸਲੇਟ ਹੁੰਦੀਆਂ ਨੇ, ਗੁਰਮੁਖੀ ਵਾਲੀ ਸ਼ਾਹਮੁਖੀ 'ਚ ਹੁੰਦੀਆਂ। ਇਹ ਵੀ ਕਿਸੇ ਸਟੇਜ ਤੇ ਆ ਕੇ ਕੋਈ ਮਿਡਲ ਰਸਤਾ ਲੱਭਿਆ ਜਾ ਸਕਦਾ ਹੈ, ਪਰ ਆਪਣੀ ਇਸ ਅਮੀਰ ਜ਼ਬਾਨ ਨੂੰ ਜਿਹੜੀ ਕਿ ਸੱਚਮੁੱਚ ਪਟਰਾਣੀ ਹੈ, ਉਸ ਨੂੰ ਨੌਕਰਾਣੀ ਨਾ ਬਣਾਈ ਜੀ। ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।